ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਦੇ ਆ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਦੱਸਣਗੇ ਜੀ ਖਬਰਾਂ ਤੇ ਝਾਤ ਪਾਉਣਗੇ ਕਿ ਉੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿਹੜੇ ਹੈਡਿੰਗਸ ਹੁੰਦੇ ਆ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਸੁਸ਼ੀਲ ਦਸਾਂਝ ਹੋਣਾ। ਸੁਸ਼ੀਲ ਦਸਾਂਝ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ। ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਨਾਲ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡਾ ਯਤਨ ਰਹਿੰਦਾ ਹੈ ਕਿ ਖਬਰ ਦੇ ਹੇਠਾਂ ਬਹੁਤ ਕੁਝ ਜਿਹੜਾ ਤੈਰ ਰਿਹਾ ਹੁੰਦਾ ਹੈ ਜਾਂ ਖਬਰ ਦੇ ਆਲੇ ਦੁਆਲੇ ਬਹੁਤ ਸਾਰਾ ਸੱਚ ਜਿਹੜਾ ਹੁੰਦਾ ਹੈ ਉਹਦੇ ਤੇ ਵੀ ਆਪਾਂ ਨਜ਼ਰ ਸੁੱਟ ਸਕੀਏ। ਸੋ ਖਬਰ ਤੇ ਨਜ਼ਰ 'ਚ ਫਿਰ ਇੱਕ ਵਾਰ ਤੁਹਾਡਾ ਸਵਾਗਤ ਹੈ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਤੇ ਹੁਣ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਸ਼ੀਲ ਜੀ, ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਦੇ ਜਿਹੜੇ MPs ਆ ਉਹਨਾਂ ਨੂੰ ਆਪਣਾ ਰਿਪੋਰਟ ਕਾਰਡ ਦੇਖਣ ਦਾ ਹੁਕਮ ਹੋ ਗਿਆ ਜੀ ਉਹਨਾਂ ਦੇ ਮੇਨ ਆਫਿਸ ਤੋਂ, ਕੇਜਰੀਵਾਲ ਦੀ ਸਰਕਾਰ ਤੋਂ। ਤੇ ਉਸ ਦੇ ਤਹਿਤ ਹੀ ਜਿਹੜੇ MP ਆ ਉਹਨਾਂ ਨੂੰ ਜਿਹੜਾ ਤਲਖੀ ਜਿਹਾ ਮਹਿਸੂਸ ਕਰ ਰਹੇ ਆ। ਦੇਖੋ, ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਤੇ ਦੇਸ਼ ਵਿੱਚ ਵੀ ਇੱਕ ਜਗਾਉਣ ਵਾਲੀ ਪਾਰਟੀ ਸੀ ਜਾਂ ਹੈ ਹਾਲੇ ਵੀ ਥੋੜੀ ਬਹੁਤ। ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਤਰੀਕਾ ਉਹਦੇ ਤੇ ਬਹੁਤ ਟਿੱਪਣੀਆਂ ਪਹਿਲਾਂ ਵੀ ਕਰ ਚੁੱਕੇ ਹਾਂ, ਪਰ ਡੇ ਟੂ ਡੇ ਬਹੁਤ ਸਾਰੀਆਂ ਗੱਲਾਂ ਨਵੀਆਂ ਆਉਂਦੀਆਂ। ਹੁਣ ਹੋਇਆ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਦੋਂ ਅਸੀਂ ਸਵਾਲ ਉਠਾਉਂਦੇ ਰਹੇ ਹਾਂ ਕਿ ਇੰਨਾ ਚਿਰ ਹੋ ਗਿਆ ਕਿ ਹਾਲੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਬੇਸਿਕ ਸਟਰਕਚਰ ਨਹੀਂ ਖੜਾ ਹੋ ਸਕਿਆ, ਉਹ ਜਦੋਂ ਅਸੀਂ ਇਕੱਲੇ ਥੋੜ੍ਹਾ ਸਵਾਲ ਉਠਾਉਂਦੇ ਹਾਂ, ਇਹ ਸਵਾਲ ਬਾਕੀ ਲੋਕ ਵੀ ਉਠਾਉਣ ਲੱਗ ਪਏ। ਈਵਨ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਨੇ ਵੀ ਹਮਲੇ ਤੇਜ਼ ਕਰ ਦਿੱਤੇ ਇਹ ਕਹਿ ਕੇ ਕਿ ਆਮ ਆਦਮੀ ਪਾਰਟੀ ਜਿੰਨੀ ਦੇਰ ਤੱਕ ਆਪਣਾ ਬੇਸਿਕ ਸਟਰਕਚਰ ਨਹੀਂ ਕੋਈ ਬਣਾਏਗੀ ਉਨੀ ਦੇਰ ਤੱਕ ਕਿਵੇਂ ਸਾਡੇ ਮੁਕਾਬਲੇ 'ਚ ਆਏਗੀ। ਈਵਨ ਕਾਂਗਰਸ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ। ਕੈਪਟਨ ਅਮਰਿੰਦਰ ਨੇ ਵੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਕੋਲ ਜਾ ਕੇ ਇਸ ਤਰ੍ਹਾਂ ਦੀ ਗੱਲ ਪੇਸ਼ ਕੀਤੀ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਪੰਜਾਬ 'ਚ ਵੱਡੀ ਤਾਕਤ ਬਣ ਰਹੀ ਸੀ ਉਹਦਾ ਜਿਹੜਾ ਵਿਕਾਸ ਹੈ ਪੰਜਾਬ 'ਚ ਰੁਕ ਗਿਆ। ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਤੇ ਹਾਈ ਕਮਾਂਡ ਵੱਲੋਂ ਇਹ ਯਤਨ ਕੀਤਾ ਗਿਆ ਕਿ ਕਿਉਂ ਨਾ ਬੇਸਿਕ ਸਟਰਕਚਰ ਬਣਾਇਆ ਜਾਏ। ਹੁਣ ਬੇਸਿਕ ਸਟਰਕਚਰ ਜਿਹੜਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਜਦੋਂ ਤੁਸੀਂ ਖੜਾ ਕਰਦਾ ਹੁੰਦਾ ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਬੇਸਿਕ ਸਟਰਕਚਰ ਖੜਾ ਕਰਨ ਦੇ ਨਾਂ ਦੇ ਉੱਤੇ ਤੁਸੀਂ 4 ਬੰਦੇ ਜੀ, ਕੋਈ ਜ਼ਿਲ੍ਹੇ ਦਾ ਕਨਵੀਨਰ ਬਣਾਤਾ ਜੀ, ਕੋਈ ਕਿਸੇ ਨੂੰ ਜ਼ਿੰਮੇਵਾਰੀ ਦੇਤੀ, ਏਦਾਂ ਨਹੀਂ ਹੁੰਦਾ। ਉਹਨੂੰ ਤੁਹਾਨੂੰ ਥੱਲੇ ਤੱਕ ਜਾਣਾ ਪੈਂਦਾ, ਤੁਹਾਨੂੰ ਲੋਕਾਂ ਦੀ ਗੱਲ ਸੁਣਨੀ ਪੈਂਦੀ ਹੈ। ਫਿਰ ਤੁਹਾਨੂੰ ਉਹਨਾਂ ਦੇ ਵਿੱਚੋਂ ਆਪਣੇ ਵਾਸਤੇ ਉਹ ਲੋਕ ਲੱਭਣੇ ਪੈਂਦੇ ਆ ਜਿਹੜੇ ਬੰਦੇ ਸੱਚਮੁੱਚ ਤੁਹਾਡੀ ਪਾਰਟੀ ਵਾਸਤੇ ਬਹੁਤ ਜ਼ਿਆਦਾ ਦਿਨ ਰਾਤ ਕਰਕੇ ਮਿਹਨਤ ਕਰਨ। ਪੰਜਾਬ ਦੇ ਵਿੱਚ ਇਹ ਨਹੀਂ ਹੋ ਸਕਿਆ। ਹੋਇਆ ਇਹ ਵੀ ਸਟੇਟ ਕਨਵੀਨਰ ਤਾਂ ਜੀ ਹਾਂ ਹੈਗੇ ਆ ਜੀ, ਸਟੇਟ ਕਨਵੀਨਰ ਸਾਡੇ ਸੁੱਚਾ ਸਿੰਘ ਛੋਟੇਪੁਰ ਹੈ ਜੀ, ਉਹਨਾਂ ਨੂੰ ਤਾਂ ਅਸੀਂ ਬਦਲਦੇ ਨਹੀਂ। ਬਾਕੀ ਜ਼ਿਲ੍ਹਾ ਕਨਵੀਨਰ ਦੇ ਨਾਂ ਦੇ ਉੱਤੇ ਜਿਹੜੇ ਲੋਕ ਲਾ ਦਿੱਤੇ ਗਏ ਉਹਨਾਂ ਬਾਰੇ ਥੱਲੇ ਇਤਰਾਜ਼ ਸ਼ੁਰੂ ਹੋ ਗਿਆ। ਈਵਨ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ, ਭਗਵੰਤ ਮਾਨ ਤਾਂ ਬਾਹਰ ਹੈ, ਬਾਕੀ ਜਿਹੜੇ 3 ਪਾਰਲੀਮੈਂਟ ਮੈਂਬਰ ਹੈ, ਹੁਣੇ ਮੈਨੂੰ ਪਤਾ ਲੱਗਾ ਕਿ ਪ੍ਰੋਫੈਸਰ ਸਾਧੂ ਸਿੰਘ ਵੀ ਹੁਣ ਚਲੇ ਗਏ ਨੇ ਕੈਨੇਡਾ, ਇਸ ਵੇਲੇ ਉਹ ਕੈਨੇਡਾ 'ਚ ਨੇ। 2 ਦਿਨ ਪਹਿਲਾਂ ਉਹਨਾਂ ਨੇ ਕੀ ਕੀਤਾ, ਇੱਕ ਮੀਟਿੰਗ ਕੀਤੀ ਡਾਕਟਰ ਗਾਂਧੀ ਦੇ ਘਰ। ਡਾਕਟਰ ਧਰਮਵੀਰ ਗਾਂਧੀ ਜਿਹੜੇ MP ਹੈ ਪਟਿਆਲਾ ਤੋਂ, ਉੱਥੇ ਹਰਿੰਦਰ ਸਿੰਘ ਖਾਲਸਾ ਤੇ ਡਾਕਟਰ ਗਾਂਧੀ ਸੀਗੇ ਤੇ ਪ੍ਰੋਫੈਸਰ ਸਾਧੂ ਸਿੰਘ ਨੂੰ ਫਰੀਦਕੋਟ ਤੋਂ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਨਾਲ ਆਪਣੇ ਗੱਲਾਂ ਬਾਤਾਂ ਸਾਂਝਾ ਕਰਨ ਵਾਸਤੇ ਲਿਆ, ਜਿਹਦੀ ਜੀ ਸਹਿਮਤੀ ਬਣੀ ਬਈ ਅਸੀਂ ਹਾਈਕਮਾਂਡ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ। ਮੈਂਬਰ ਪਾਰਲੀਮੈਂਟ ਅਸੀਂ ਹੈ ਤੇ ਸਾਡੇ ਹਲਕਿਆਂ ਦੇ ਵਿੱਚ ਵੀ ਜਿਹੜੇ ਲੋਕ ਲਾ ਦਿੱਤੇ ਉਹ ਸਾਨੂੰ ਪਤਾ ਹੀ ਨਹੀਂ ਕੌਣ ਹੈ। ਉਹਨਾਂ ਦਾ ਆਪਣੀ ਪਾਰਟੀ ਨੂੰ ਇੱਥੇ ਤੱਕ ਪਹੁੰਚਾਉਣ 'ਚ ਕਿਸੇ ਕਿਸਮ ਦਾ ਕੋਈ ਰੋਲ ਨਹੀਂ, ਕੋਈ ਭੂਮਿਕਾ ਨਹੀਂ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਕੱਲ੍ਹ ਦੀ ਗੱਲ ਹੈ, ਹਾਲੇ ਕੱਲ੍ਹ ਅਖਬਾਰਾਂ 'ਚ ਆਈ ਹੈ ਤੇ ਅੱਜ ਅਖਬਾਰਾਂ 'ਚ ਇਹ ਖਬਰ ਹੈ ਵੀ ਜਿਹੜੇ ਇੰਚਾਰਜ ਲਾਏ ਗਏ ਨੇ ਸੰਜੇ ਸਿੰਘ ਪੰਜਾਬ ਦੇ ਜਿਹੜੇ ਅਬਜ਼ਰਵਰ ਹੈ ਹਾਈ ਕਮਾਂਡ, ਉਹਨਾਂ ਨੇ ਇੱਕ SMS ਪਾਇਆ ਸਾਰੇ MPs ਨੂੰ। ਡਾਕਟਰ ਧਰਮਵੀਰ ਗਾਂਧੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹ SMS ਦੇ ਵਿੱਚ ਉਹਨਾਂ ਨੇ ਕਿਹਾ ਕਿ 5 ਦਿਨਾਂ 'ਚ ਸਾਨੂੰ ਦੱਸੋ ਵੀ ਤੁਸੀਂ ਐਜ਼ ਏ ਮੈਂਬਰ ਪਾਰਲੀਮੈਂਟ ਤੁਹਾਡੀ ਕਾਰਗੁਜ਼ਾਰੀ ਕੀ ਹੈ, ਤੁਸੀਂ ਪਾਰਲੀਮੈਂਟ ਦੇ ਵਿੱਚ ਕਿੰਨਾ ਕੁ ਬੋਲੇ, ਤੁਸੀਂ ਆਪਣੇ ਹਲਕੇ ਦੇ ਵਿੱਚ ਕੀ ਵਿਕਾਸ ਕੀਤਾ, ਤੁਸੀਂ ਹਲਕੇ ਦੇ ਵਿੱਚ ਕਿੰਨੇ ਪੈਸੇ ਖਰਚ ਕੀਤੇ। ਇਹ 3 ਸਵਾਲ ਉਹਨਾਂ ਨੇ ਪੁੱਛੇ ਤੇ ਡਾਕਟਰ ਗਾਂਧੀ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਪਰ ਨਾਲ ਦੀ ਨਾਲ ਹਰਿੰਦਰ ਸਿੰਘ ਖਾਲਸਾ ਨੇ ਜਿਹੜੇ ਪੰਜਾਬ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹੈ, ਕਹਿਣ ਨੂੰ ਚੇਅਰਮੈਨ ਹੈ ਡਾਕਟਰ ਦਲਜੀਤ ਸਿੰਘ, ਉਹਨਾਂ ਦੀ ਸੁਣਦਾ ਕੋਈ ਨਹੀਂ।
ਕਿਉਂਕਿ ਡਾਕਟਰ ਦਲਜੀਤ ਸਿੰਘ ਦੀ ਅਗਵਾਈ ਦੇ ਵਿੱਚ 8 ਦੇ ਵਿੱਚੋਂ 5 ਮੈਂਬਰਾਂ ਨੇ ਸਹਿਮਤੀ ਇਸ ਗੱਲ ਤੇ ਕੀਤੀ ਸੀ ਕਿ ਸੁੱਚਾ ਸਿੰਘ ਛੋਟੇਪੁਰ ਸਾਡੇ ਕਨਵੀਨਰ ਨਹੀਂ। ਜਿਸ ਗੱਲ ਨੂੰ ਹਾਈ ਕਮਾਂਡ ਨੇ ਖਾਰਜ ਕਰ ਦਿੱਤਾ ਤੇ ਇਹ ਗੱਲ ਕਹੀ ਸੀ ਸੰਜੇ ਸਿੰਘ ਨੇ ਕਿ ਹੋ ਸਕਦਾ ਡਾਕਟਰ ਦਲਜੀਤ ਸਿੰਘ ਦੇ ਖਿਲਾਫ ਵੀ ਸਾਨੂੰ ਅਨੁਸ਼ਾਸਨੀ ਕਾਰਵਾਈ ਕਰਨੀ ਪਵੇ। ਉਸੇ ਡਾਕਟਰ ਦਲਜੀਤ ਸਿੰਘ ਨੇ ਚਿੱਠੀ ਲਿਖੀ ਹੈ ਹਰਜਿੰਦਰ ਸਿੰਘ ਖਾਲਸਾ ਹੋਰਾਂ ਨੇ। ਉਹਦੇ 'ਚ ਉਹਨਾਂ ਨੇ ਇਹ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਰੂਹ ਆ ਉਸ ਰੂਹ ਨੂੰ ਖਤਮ ਕਰ ਰਹੇ ਆ ਸੰਜੇ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ। ਹਰਿੰਦਰ ਸਿੰਘ ਖਾਲਸਾ ਦੇ ਲਫ਼ਜ਼ ਆ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹੁਣ ਜੇ ਚੁਣੇ ਹੋਏ ਨੁਮਾਇੰਦੇ ਆਮ ਆਦਮੀ ਪਾਰਟੀ ਦੇ 400 ਦੇ ਵਿੱਚੋਂ 396 ਕੈਂਡੀਡੇਟ ਹਾਰ ਗਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ 'ਚ ਦਿੱਲੀ ਸਮੇਤ। 400 ਦੇ ਵਿੱਚੋਂ 6 ਕੈਂਡੀਡੇਟ ਪੰਜਾਬ ਦੇ ਵਿੱਚੋਂ ਜਿੱਤੇ। ਸਾਰੇ ਦੇਸ਼ 'ਚੋਂ ਸਿਰਫ ਪੰਜਾਬ ਹੀ ਅੱਜ ਨੇ ਆਮ ਆਦਮੀ ਪਾਰਟੀ ਦੀ ਲਾਜ ਰੱਖੀ ਜੀ। ਅੱਜ ਉਹ ਜਿਹੜੇ 4 ਹੈ ਉਹਨਾਂ 4 ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਕੀਤਾ ਕੀ ਹੈ, ਆਪਣਾ ਰਿਪੋਰਟ ਕਾਰਡ ਦਿਓ। ਪੁੱਛਿਆ ਉਦੋਂ ਜਾ ਰਿਹਾ ਜਦੋਂ ਇੱਕ ਦਿਨ ਪਹਿਲਾਂ 4 ਦੇ ਵਿੱਚੋਂ 3 ਨੇ ਇਹ ਗੱਲ ਕਹੀ ਵੀ ਹਾਈ ਕਮਾਂਡ ਦੀ ਜਿਹੜੀ ਭੂਮਿਕਾ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਉਹ ਗਲਤ ਹੈ, ਸਾਡੇ ਨਾਲ ਕਿਸੇ ਕਿਸਮ ਦੀ ਕੋਈ ਰਾਏ ਨਹੀਂ ਲਈ ਜਾਂਦੀ। ਇਹ ਸਾਰੀ ਸਿਚੁਏਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਹੈ ਉਹ ਇਹ ਦੱਸਦੀ ਹੈ ਕਿ ਰਸਤਾ ਤਾਂ ਬਹੁਤ ਔਖਾ ਸੀ, ਪੈਂਡਾ ਬੜਾ ਲੰਮਾ ਸੀ, ਪਰ ਪੈਂਡਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਟੋਏ 'ਚ ਸਾਰਾ ਕੁਝ ਡਿੱਗਦਾ ਜਾ ਰਿਹਾ। ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਅਲਟਰਨੇਟ ਦੇ ਤੌਰ ਦੇ ਉੱਤੇ ਉੱਭਰਨਾ ਸੀ ਜਿਹਦੇ ਨਾਲ ਉਮੀਦ ਲੋਕਾਂ ਦੀ ਜਗੀ ਸੀ, ਉਹ ਉਮੀਦਾਂ ਜਿਹੜੀਆਂ ਆ ਉਹ ਲਗਭਗ ਮਿੱਟੀ ਹੁੰਦੀਆਂ ਜਾ ਰਹੀਆਂ ਤੇ ਇਹ ਗੱਲ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ 2017 ਦੇ ਵਿੱਚ ਚੋਣ ਮੈਦਾਨ 'ਚ ਉਤਰੇਗੀ ਤਾਂ ਜਿਹਦਾ ਆਪ ਮੁਹਾਰੇ ਲੋਕਾਂ ਨੇ ਵੋਟਾਂ ਪਾ ਕੇ 4 MP ਚੁਣੇ, ਇਹਦਾ ਆਪ ਮੁਹਾਰੇ ਲੋਕ ਹਾਲੇ ਵੀ ਯਕੀਨ ਕਰਕੇ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਉਹਨਾਂ ਦੇ ਜਿਤਾ ਦੇਣ। ਪਰ ਕੋਈ ਜਥੇਬੰਦੀ ਦੇ ਨਾਂ ਦੇ ਉੱਤੇ, ਪਾਰਟੀ ਦੇ ਨਾਂ ਦੇ ਉੱਤੇ ਕੋਈ ਬਹੁਤ ਵੱਡਾ ਕਾਂਗਰਸ ਵਾਂਗ ਜਾਂ ਅਕਾਲੀਆਂ ਵਾਂਗ ਜਾਂ BJP ਵਾਂਗ ਕੋਈ ਨੈਟਵਰਕ ਬਣਾ ਲਿਆ ਪੰਜਾਬ 'ਚ ਆਮ ਆਦਮੀ ਪਾਰਟੀ ਨੇ, ਇਹ ਪੋਸੀਬਲ ਨਹੀਂ ਦਿਖਾਈ ਦੇ ਰਿਹਾ। ਸੋ ਇਹ ਇੱਕ ਲੋਕਾਂ ਦੇ ਐਂਗਲ ਤੋਂ ਮੈਂ ਗੱਲ ਕਰ ਰਿਹਾ, ਲੋਕਾਂ ਦੀ ਜਿਹੜੀ ਉਮੀਦ ਹੈ ਉਸ ਉਮੀਦ ਤੇ ਮਿੱਟੀ ਪਾਉਣ ਵਾਲੀ ਗੱਲ ਹੈ ਇੱਕ ਕਿਸਮ ਦੀ। ਤੇ ਇਹਦੇ ਲਈ ਕਸੂਰਵਾਰ ਕੌਣ ਹੈ? ਇਹ ਕਸੂਰਵਾਰ ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੀਤੀਆਂ ਇਹਦੇ 'ਚੋਂ ਲੱਭ ਸਕਦੇ ਹੋ। ਇਸ ਲਈ ਕਸੂਰਵਾਰ ਜੇ ਕੋਈ ਹੈ ਤਾਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਹੈ ਜਿਹਨੂੰ ਹਾਲੇ ਸਮਝ ਨਹੀਂ ਆ ਰਿਹਾ ਕਿ ਪੰਜਾਬ ਜਿਹੜਾ ਉਹਨਾਂ ਵਾਸਤੇ ਬੜਾ ਜ਼ਰਖੇਜ਼ ਸੀ ਸਿਆਸੀ ਤੌਰ ਦੇ ਉੱਤੇ, ਉਸ ਜ਼ਰਖੇਜ਼ ਜ਼ਮੀਨ ਨੂੰ ਤੁਸੀਂ ਬੰਜਰ ਬਣਾ ਰਹੇ ਹੋ ਆਪ ਹੀ ਤੇ ਜਿਹੜੀਆਂ ਸਾਰੀਆਂ ਸੰਭਾਵਨਾਵਾਂ ਉਹਨਾਂ ਨੂੰ ਖਤਮ ਕਰ ਰਹੇ ਹੋ। ਜੀ ਹਾਂ ਬਿਲਕੁਲ ਜੀ, ਫੂਕ ਕੇ ਪੈਰ ਰੱਖਣ ਵਾਲੀ ਗੱਲ ਆ, ਪੰਜਾਬ ਦੀ ਨੇਚਰ ਜਾਣਨ ਦੀ ਗੱਲ ਆ। ਤੇ ਅੱਗੇ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਬਾਦਲਾਂ ਵੱਲੋਂ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੜੇ ਗਰਮਾ ਗਰਮ ਬਿਆਨਬਾਜ਼ੀ ਜਿਹੜੀ ਉਹ ਹੋ ਰਹੀ ਆ। ਕੀ ਇਹ ਬਿਆਨ ਆ ਲੋਕਾਂ ਦਾ ਕੁਝ ਸਵਾਰ ਸਕਣਗੇ ਜਾਂ ਇਹ ਇੱਕ ਮੌਕਾ ਪ੍ਰਸਤੀ ਆ? ਤੇ ਨਾਲ ਹੀ ਇਹ ਇਸ ਤਰ੍ਹਾਂ ਨਹੀਂ ਲੱਗਦਾ ਕਿ 2017 ਦੀਆਂ ਜਿਹੜੀਆਂ ਵੋਟਾਂ ਆ ਉਹਨਾਂ ਦੀਆਂ ਵੀ ਤਿਆਰੀ ਹੋ ਰਹੀ ਹੈ ਨਾਲ ਹੀ? ਦੇਖੋ ਕਾਂਗਰਸ ਪਾਰਟੀ ਦਾ ਮਸਲਾ ਤਾਂ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਕਾਂਗਰਸ ਪਾਰਟੀ ਦੀਆਂ ਰੈਲੀਆਂ ਜਿਹੜੀਆਂ ਉਹਨਾਂ ਨੇ ਪਹਿਲੀ ਰੈਲੀ ਜਲੰਧਰ 'ਚ ਕੀਤੀ ਧੀਣਾ ਪਿੰਡ ਦੇ ਵਿੱਚ ਛਾਉਣੀ ਦੇ ਕੋਲ, ਉਸ ਰੈਲੀ ਤੋਂ ਲੈ ਕੇ ਭਾਦਸੋਂ ਰੈਲੀ ਤੱਕ ਕਾਫੀ ਵੱਡੇ ਇਕੱਠ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਨੇ ਕੀਤੇ ਆ। ਤੇ ਇਹ ਜਿਹੜੇ ਇਕੱਠ ਹੈ ਇਹਨਾਂ ਇਕੱਠਾਂ ਦੇ ਵਿੱਚ ਅਕਸਰ ਕੁਝ ਤਾਂ ਕਹਿਣਾ ਹੀ ਹੈ ਨਾ ਕੈਪਟਨ ਅਮਰਿੰਦਰ ਸਿੰਘ ਨੇ। ਤੇ ਕੁਝ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਕੈਪਟਨ ਅਮਰਿੰਦਰ ਦੀ ਪੁਰਾਣੀ ਸ਼ੈਲੀ ਰਹੀ ਹੈ ਉਹ ਸ਼ੈਲੀ ਵਾਪਸ ਆ ਗਈ ਹੈ ਕੈਪਟਨ ਅਮਰਿੰਦਰ ਦੀ। ਉਹਨਾਂ ਨੇ ਬਹੁਤ ਸਖਤ ਕਿਸਮ ਦੇ ਹਮਲੇ ਸ਼੍ਰੋਮਣੀ ਅਕਾਲੀ ਦਲ ਤੇ ਕੀਤੇ ਆ। 2 ਗੱਲਾਂ ਉਹਨਾਂ ਨੇ ਬਹੁਤ ਇੰਪੋਰਟੈਂਟ ਵੀ ਕੀਤੀਆਂ, ਪਰ ਬਹੁਤੀਆਂ ਗੱਲਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਦੀ ਲਫਾਜ਼ੀ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਲਫਾਜ਼ੀ ਦੇ ਵਿੱਚ ਹੁਣ ਤੱਕ ਪੰਜਾਬੀ ਆਵਾਮ ਨੂੰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਉਲਝਾਇਆ ਹੋਇਆ। ਹੁੰਦਾ ਇਹ ਹੈ ਜਿਨ੍ਹਾਂ ਪਾਰਟੀਆਂ ਦੇ ਕੋਲ ਜਾਂ ਜਿਨ੍ਹਾਂ ਸਿਆਸੀ ਆਗੂਆਂ ਦੇ ਕੋਲ ਲੋਕਾਂ ਦੀਆਂ ਮੁਸ਼ਕਲਾਂ, ਲੋਕਾਂ ਦੀਆਂ ਮੁਸੀਬਤਾਂ, ਲੋਕਾਂ ਦੇ ਮਸਲਿਆਂ ਦਾ ਕੋਈ ਵਾਜਬ ਹੱਲ ਨਹੀਂ ਹੁੰਦਾ, ਉਹ ਪੋਲੀਟੀਕਲ ਪਾਰਟੀਆਂ ਤੇ ਉਹ ਪੋਲੀਟੀਕਲ ਆਗੂ ਜਿਹੜੇ ਆ ਜਾਂ ਲੀਡਰ ਹੈ ਉਹ ਹਮੇਸ਼ਾ ਹੀ ਲਫਾਜ਼ੀ ਕਰਦੇ ਆ। ਬਾਦਲ ਸਾਹਿਬ ਦੀ ਲਫਾਜ਼ੀ ਕੀ ਹੁੰਦੀ ਹੈ? ਬਾਦਲ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਅੰਮ੍ਰਿਤਸਰ ਦੇ ਵਿੱਚ ਵੀ ਜਲੰਧਰ 'ਚ ਤੁਹਾਡੇ ਇੱਕ ਸੁਰੱਖਿਆ ਗਾਰਡ ਨੇ, ਕਮਾਂਡੋ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਹੈ ਜੀ। ਬਾਦਲ ਸਾਹਿਬ ਹੱਸ ਕੇ ਟਾਲ ਗਏ, ਮਖੌਲ 'ਚ ਹੀ ਟਾਲ ਗਏ। ਬਾਦਲ ਸਾਹਿਬ ਦੀ ਰਾਜਨੀਤੀ ਦਾ ਕੇਂਦਰੀ ਤੱਤ ਮਖੌਲ ਹੈ। ਬਾਦਲ ਸਾਹਿਬ ਦੀ ਰਾਜਨੀਤੀ ਦਾ ਜਾਂ ਉਹਨਾਂ ਦੇ ਭਾਸ਼ਣਾਂ ਦਾ ਕੇਂਦਰੀ ਜਿਹੜਾ ਤੱਤ ਹੈ ਉਹ ਮਖੌਲ ਹੈ। ਹਰ ਗੱਲ ਨੂੰ ਮਖੌਲ ਚੜਾ ਦਿਓ। ਪੰਜਾਬ ਦੇ ਮੁੱਖ ਮੰਤਰੀ ਹੈ, ਤੁਸੀਂ ਹਰ ਗੱਲ ਕਿੱਦਾਂ ਮਖੌਲ ਚੜਾ ਸਕਦੇ ਹੋ? ਅੱਜ ਇਹ ਪੁੱਛਿਆ ਜਾਵੇ ਬਾਦਲ ਸਾਹਿਬ ਨੂੰ
ਵੀ ਬਾਦਲ ਸਾਹਿਬ ਬਠਿੰਡੇ 'ਚ ਅਧਿਆਪਕਾਂ ਤੇ ਲਾਠੀਚਾਰਜ ਹੋਇਆ, ਅਧਿਆਪਕ ਤੇ ਅਧਿਆਪਕਾਵਾਂ ਜਿਹੜੀਆਂ ਆ ਬੀਬੀਆਂ ਭੈਣਾਂ ਸਾਡੀਆਂ ਉਹ ਨਹਿਰ 'ਚ ਛਾਲ ਮਾਰ ਗਈਆਂ, ਤੁਹਾਡੇ DSP ਨੇ ਛਾਲ ਮਾਰ ਕੇ ਉਹ 2 ਬੰਦੇ 4 ਬੰਦੇ ਬਚਾਏ। ਇਹਦੇ ਬਾਰੇ ਤੁਹਾਡਾ ਕੀ ਜਵਾਬ ਹੈ? ਜਾਂ ਇਹ ਪੁੱਛਿਆ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਉਸ ਘਟਨਾ ਦੇ, ਬਠਿੰਡਾ ਦੀ ਘਟਨਾ ਦੇ ਰਿਐਕਸ਼ਨ ਦੇ ਵਿੱਚ ਅੱਜ ਜਿਹੜੇ ਟੀਚਰ ਹੈ ਵੱਖ-ਵੱਖ ਥਾਵਾਂ ਦੇ ਉੱਤੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹ ਰਹੇ ਆ, ਕੋਈ ਦਰਖਤਾਂ ਤੇ ਚੜ੍ਹ ਰਿਹਾ, ਦਿੱਲੀ ਕਾਂਡ ਵਾਪਰਨ ਲੱਗਾ ਸੀ, ਦਰਖਤ ਤੇ ਚੜ੍ਹ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ, ਕੋਈ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ। ਤੁਸੀਂ ਦੱਸੋ ਇਹਦੇ ਬਾਰੇ। ਤੇ ਬਾਦਲ ਸਾਹਿਬ ਹੱਸ ਕੇ ਟਾਲ ਜਾਣਗੇ, ਕਹਿਣਗੇ ਇਹ ਨਿਆਣੇ ਆ। ਇਹ ਪੱਤਰਕਾਰਾਂ ਨੂੰ ਕਹਿੰਦੇ ਬਾਦਲ ਸਾਹਿਬ, ਕਾਕਾ ਜੀ ਤੁਸੀਂ ਐਵੇਂ ਏਦਾਂ ਦੀਆਂ ਗੱਲਾਂ ਨਾ ਕਰੋ, ਚਾਹ ਪਾਣੀ ਪੀਣਾ ਆਏ ਆ, ਚਾਹ ਪਾਣੀ ਪੀਓ ਤੇ ਜਾਓ। ਮਤਲਬ ਇਹ ਆ ਬਾਦਲ ਸਾਹਿਬ ਦਾ ਕੇਂਦਰੀ ਤੱਤ, ਉਹਨਾਂ ਦੇ ਭਾਸ਼ਣ ਦਾ, ਉਹਨਾਂ ਦੇ ਪ੍ਰੈਸ ਕਾਨਫਰੰਸ 'ਚ ਬੋਲਣ ਦਾ। ਕੈਪਟਨ ਸਾਹਿਬ ਦਾ ਕੇਂਦਰੀ ਤੱਤ ਕੀ ਆ? ਕੈਪਟਨ ਸਾਹਿਬ ਦਾ ਕੇਂਦਰੀ ਤੱਤ ਇਹ ਆ ਜਦੋਂ ਭਾਸ਼ਣ ਕਰ ਰਹੇ ਆ ਵੀ ਉਹਨਾਂ ਨੇ ਐਗਰੈਸਿਵ ਰੂਪ ਦੇ ਵਿੱਚ ਬਹੁਤ ਹੀ ਤੱਤੇ ਲਫ਼ਜ਼ਾਂ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਸੰਬੋਧਨ ਕਰਨਾ। ਤੇ ਇਹਦੇ ਕਰਕੇ ਇੱਕ ਵਾਰ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਹਾਰ ਗਈ ਪਿਛਲੀ ਵਾਰ। ਤੁਹਾਨੂੰ ਯਾਦ ਹੋਣਾ ਕਿ 26 MLA ਸੀ ਬਾਗੀ ਹੋ ਕੇ ਜਿਹੜੇ ਕਾਂਗਰਸ ਤੋਂ ਲੜੇ ਆ। 26 ਬਾਗੀ ਉਮੀਦਵਾਰ ਸੀ ਕਾਂਗਰਸ ਦੇ, ਤੇ ਉਧਰ 10-12 ਤਾਂ ਅਕਾਲੀਆਂ ਦੇ ਵੀ ਬਾਗੀ ਸੀ। ਹੋਇਆ ਕਿ ਬਾਦਲ ਸਾਹਿਬ ਤਾਂ ਜਿਹੜੇ ਬਾਗੀ ਸੀਗੇ ਉਹਨਾਂ ਦੇ ਘਰਾਂ 'ਚ ਜਾ ਕੇ, ਬਜ਼ੁਰਗ ਹੈ ਬਾਦਲ ਸਾਹਿਬ 82-84 ਸਾਲ ਦੇ ਸੀਗੇ ਉਦੋਂ, ਤੇ ਹੱਥ ਜੋੜ ਕੇ ਉਹਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਸੇ ਨੂੰ ਪਿਆਰ ਨਾਲ, ਕਿਸੇ ਨੂੰ ਮਖੌਲ ਨਾਲ ਉਹਨਾਂ ਨੂੰ ਵਾਪਸ ਲੈ ਆਏ ਅਕਾਲੀ ਦਲ 'ਚ। ਤੇ ਕੈਪਟਨ ਸਾਹਿਬ ਰਾਜਪੁਰੀ 'ਚ ਭਾਸ਼ਣ ਕਰ ਰਹੇ ਆ ਆਪਣੇ ਬਾਗੀਆਂ ਦੇ ਖਿਲਾਫ। ਕਾਂਗਰਸ ਦੇ ਬੰਦੇ ਜਿਹੜੇ ਬਾਗੀ ਹੋਏ ਉਹਨਾਂ ਨੂੰ ਕਹਿੰਦੇ ਆ ਕਿ ਕਤਲੇਆਮ ਕਰ ਦਾਂਗੇ। ਇਹ ਫਰਕ ਹੈ ਰਾਜਨੀਤੀ ਦੇ ਵਿੱਚ, ਇਹ ਫਰਕ ਹੈ ਕਿ ਕੈਪਟਨ ਸਾਹਿਬ ਦੀ ਰਾਜਨੀਤੀ ਅਗਰੈਸਿਵ ਕਿਸਮ ਦੀ ਹੈ। ਅੱਛਾ, ਜਿਹੜੀ ਅਗਰੈਸਿਵ ਪਾਲਿਸੀ ਹੈ ਜੇ ਕਿਸੇ ਪੋਲੀਟੀਕਲ ਪਾਰਟੀ ਦੀ, ਉਹ ਕੰਮ ਆਉਂਦੀ ਹੈ ਨੋ ਡਾਊਟ, ਪਰ ਅਗਰੈਸਿਵ ਜਾਂ ਕਹਿ ਲਓ ਤੱਤੇ ਰੂਪ ਦੇ ਵਿੱਚ ਭਾਸ਼ਣ ਕਰਨਾ, ਉਦੋਂ ਲਫ਼ਜ਼ ਜਿਹੜੇ ਆ ਮੂੰਹ ਦੇ ਵਿੱਚੋਂ ਕਈ ਵਾਰ ਅਚਾਨਕ ਹੀ ਨਿਕਲ ਜਾਂਦੇ ਆ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਯਾਰ ਮੈਂ ਤਾਂ ਇਹ ਗੱਲ ਗਲਤ ਕਹਿ ਦਿੱਤੀ। ਹੁਣ ਬਾਦਲ ਸਾਹਿਬ ਤੇ ਕੈਪਟਨ ਦਾ ਇਹ ਫਰਕ ਹੈ, ਇਹ ਫਰਕ ਦੇ ਵਿੱਚ ਦੋਨੋਂ ਲੱਗੇ ਹੋਏ ਆ। ਤੇ ਕੈਪਟਨ ਸਾਹਿਬ ਹੁਣ ਫੇਰ ਤੋਂ ਬਲੂੰਗੜਾ ਲਫ਼ਜ਼ ਸ਼ੁਰੂ ਕਰਤਾ ਉਹਨਾਂ ਨੇ, ਵੀ ਮੈਂ ਅੱਗੇ ਬਲੂੰਗੜਾ ਕਹਿੰਦਾ ਹੁੰਦਾ ਸੀ ਇਹਨੂੰ ਸੁਖਬੀਰ ਬਾਦਲ ਨੂੰ, ਹੁਣ ਤੇਰੀ ਦਾੜੀ ਵੀ ਚਿੱਟੀ ਹੋ ਗਈ, ਇਹਦੇ ਲਈ ਮੈਂ ਨਵਾਂ ਲਫ਼ਜ਼ ਲੱਭੂੰਗਾ। ਜਾਂ ਕੈਪਟਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਭਾਸ਼ਣ ਕਰਦਿਆਂ ਕਿਹਾ ਵੀ ਮੇਰਾ ਇੱਕ ਚਾਚਾ ਹੁੰਦਾ ਸੀ 93 ਸਾਲ ਦਾ ਹੋ ਕੇ ਮਰ ਗਿਆ ਉਹ, ਤੇ ਬਾਦਲ ਸਾਹਿਬ ਦੇ ਨਾਲ ਪੜ੍ਹਦਾ ਸੀ, ਉਹ ਜਮਾਤੀ ਸੀ ਬਾਦਲ ਸਾਹਿਬ ਦਾ, ਵੀ ਮੇਰਾ ਚਾਚਾ ਤਾਂ ਮਰ ਗਿਆ ਤੇ ਬਾਦਲ ਸਾਹਿਬ ਨੇ ਕਦੋਂ ਜਾਣਾ ਪਤਾ ਨਹੀਂ। ਇਹ ਦੇਖ ਲਓ 93 ਸਾਲ ਤੋਂ ਉੱਪਰ ਆ, ਇਹ ਉਹਨਾਂ ਦਾ ਕਹਿਣਾ ਆ। ਬਾਦਲ ਸਾਹਿਬ ਕਹਿੰਦੇ 86 ਸਾਲ ਦੇ ਆ ਹੈ। ਏਦਾਂ ਦੀਆਂ ਗੱਲਾਂ ਜਿਹੜੀਆਂ ਬਾਦਲ ਸਾਹਿਬ ਕਰਦੇ ਆ, ਲੋਕ ਕੀ ਹੈ, ਲੋਕਾਂ ਦੀ ਮਾਨਸਿਕਤਾ ਏਦਾਂ ਦੀ ਬਣਾ ਦਿੱਤੀ ਗਈ ਹੈ ਵੀ ਲੋਕ ਇਹਨਾਂ ਲਫਾਜ਼ਾਂ ਦੇ ਵਿੱਚ ਜਾਂ ਲਫ਼ਜ਼ਾਂ ਦੇ ਵਿੱਚ ਜਾਂ ਲਫਾਜ਼ੀ ਦੇ ਵਿੱਚ ਉਲਝ ਜਾਂਦੇ ਆ। ਲੋਕਾਂ ਨੂੰ ਰੋਟੀ ਦੇ ਮਸਲੇ ਭੁੱਲ ਜਾਂਦੇ ਆ ਤੇ ਸੱਥਾਂ 'ਚ ਖੁੰਡਾਂ 'ਚ ਬੈਠ ਕੇ ਚਰਚਾ ਕਰਦੇ। ਮੈਂ ਕਮਾਲ ਕਰਤੀ ਕੈਪਟਨ ਸਾਹਿਬ ਨੇ, ਤਾਂ ਕੈਪਟਨ ਸਾਹਿਬ ਨੇ ਸੁਖਬੀਰ ਬਾਦਲ ਨੂੰ ਬਲੂੰਗੜਾ ਕਹਿ ਦਿੱਤਾ, ਏਦਾਂ ਹੱਸੀ ਜਾਂਦੇ ਲੋਕ। ਮਤਲਬ ਇਹ ਇੱਕ ਮਾਨਸਿਕਤਾ ਸਾਡੇ ਪੰਜਾਬੀਆਂ ਦੀ ਬਣੀ ਹੋਈ ਹੈ ਵੀ ਅਸੀਂ ਅਸਲ 'ਚ ਨਾ ਕਿਤਾਬ ਵੱਲ ਨਹੀਂ ਜਾਂਦੇ, ਅਸੀਂ ਤਲਵਾਰ ਵੱਲ ਛੇਤੀ ਜਾਂਦੇ ਹਾਂ। ਪੰਜਾਬੀਆਂ ਦੀ ਇਹ ਮਾਨਸਿਕਤਾ ਹੈ। ਪੰਜਾਬ ਦੇ ਜਿਹੜਾ ਦੇਸ਼ ਦਾ ਆਜ਼ਾਦੀ ਦਾ ਅੰਦੋਲਨ ਰਿਹਾ ਹੈ ਉਹਦੇ 'ਚ ਪੰਜਾਬੀਆਂ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ, ਉੱਧਰੋਂ ਬੰਗਾਲੀਆਂ ਦੀ ਰਹੀ ਹੈ। ਸਾਰੇ ਦੇਸ਼ 'ਚੋਂ ਬੰਗਾਲੀ ਤੇ ਪੰਜਾਬੀ ਦੋ ਹੀ ਕੌਮਾਂ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਬੰਗਾਲੀ ਜਿਹੜੇ ਕੁਰਬਾਨੀ ਕਰਦੇ ਰਹੇ ਅਧਿਐਨ ਦੇ ਰਾਹੀਂ, ਕਿਤਾਬ ਪੜ੍ਹ ਕੇ, ਤੇ ਪੰਜਾਬੀ ਜਿਹੜੇ ਆ ਉਹ ਕਿਤਾਬ ਭਗਤ ਸਿੰਘ ਤੋਂ ਬਿਨਾਂ ਕਿਸੇ ਨੇ ਪੜ੍ਹੀ ਨਹੀਂ, ਸ਼ਹੀਦ ਆਜ਼ਮ ਭਗਤ ਸਿੰਘ ਤੋਂ ਬਿਨਾਂ। ਅੱਛਾ, ਸ਼ਹੀਦ ਆਜ਼ਮ ਭਗਤ ਸਿੰਘ ਨੂੰ ਵੀ ਕਿਤਾਬ ਵਾਲਾ ਨਹੀਂ ਪੇਸ਼ ਕਰਦੇ, ਉਹਨੂੰ ਵੀ ਰਿਵਾਲਵਰ ਵਾਲਾ ਪੇਸ਼ ਕਰਦੇ ਆ ਜੀ। ਉਹਦੀਆਂ ਫੋਟੋਆਂ ਵੀ ਟਰੱਕਾਂ ਤੇ ਪਿੱਛੇ ਕਾਰਾਂ ਤੇ ਮੁੱਛ ਨੂੰ ਵੱਟ ਦਿੰਦੀਆਂ ਲਾਉਂਦੇ ਆ, ਜਦ ਕਿ ਅਸਲੀ ਬੰਦਾ ਸੀ ਸ਼ਹੀਦ ਭਗਤ ਸਿੰਘ, ਜਿਹੜੇ ਕਿਤਾਬ ਵਾਲੇ ਬੰਦੇ ਸੀ। ਅਸੀਂ ਕਿਤਾਬ ਦੇ ਕਲਚਰ ਨੂੰ ਸਮਝਿਆ ਹੀ ਨਹੀਂ ਤੇ ਪੰਜਾਬੀ ਮਾਨਸਿਕਤਾ ਉਦੋਂ ਦੀ ਬਣ ਗਈ। ਇਸ ਕਰਕੇ ਕੈਪਟਨ ਦੀਆਂ ਕਈਆਂ ਗੱਲਾਂ ਨਾ ਲੋਕਾਂ ਨੂੰ ਪਸੰਦ ਆਉਂਦੀਆਂ ਤੇ ਕੈਪਟਨ ਕਹਿੰਦੇ ਆ ਵੀ ਮੈਂ ਇਹਨਾਂ ਨੂੰ ਬੰਦਾ ਬਣਾ ਦੂੰਗਾ, ਇੱਕ ਵਾਰੀ ਆਵਾਂ ਸਹੀ ਜਿਹੜਾ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਇਹ ਕੈਪਟਨ ਏਦਾਂ ਦੀ ਭਾਸ਼ਾ ਵਰਤਦੇ ਆ। ਅਸੀਂ ਸਮਝਦੇ ਆ ਕਿ ਇਹ ਗੱਲ ਠੀਕ ਨਹੀਂ ਆ। ਮੈਂ ਇਹ ਨਹੀਂ ਕਿ ਅਸੀਂ ਇਹ ਕਹਿ ਰਹੇ ਹਾਂ ਵੀ ਕੈਪਟਨ ਜਾਂ ਬਾਦਲ ਸਾਹਿਬ ਦੀ ਗੱਲ ਕਰਦੇ ਹਾਂ ਵੀ ਕਿਸੇ ਦੇ ਪੱਖ 'ਚ ਜਾਂ ਵਿਰੋਧ 'ਚ ਗੱਲ ਕਰਦੇ ਹਾਂ। ਅਸੀਂ ਦੋਨਾਂ ਤਰ੍ਹਾਂ ਦੀ ਰਾਜਨੀਤੀ ਨੂੰ ਰੱਦ ਕਰਦੇ ਹਾਂ। ਜਿਹੜੀ ਮਖੌਲ ਦੀ ਰਾਜਨੀਤੀ ਹੈ, ਲੋਕਾਂ ਨਾਲ ਮਖੌਲ ਕਰਨ ਦੀ ਰਾਜਨੀਤੀ, ਲੋਕ ਮਰ ਰਹੇ ਆ, ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਡਾਂਗਾ ਖਾ ਰਹੇ ਨੇ ਟੀਚਰ, ਬੀਬੀਆਂ ਭੈਣਾਂ ਦੇ ਉੱਤੇ ਲਾਠੀਚਾਰਜ ਹੋ ਰਿਹਾ, ਬਾਦਲ ਸਾਹਿਬ ਮਖੌਲ ਕਰੀ ਜਾਂਦੇ ਆ। ਲੋਕ ਮਰ ਰਹੇ ਆ, ਪੰਜਾਬ ਡੁੱਬਦਾ ਜਾ ਰਿਹਾ, ਪੰਜਾਬ ਕਰਜ਼ਈ ਹੋ ਗਿਆ, ਤੇ ਕੈਪਟਨ ਸਾਹਿਬ ਜਿਹੜੇ ਆ ਉਹ ਤੱਥੇ ਕਿਸਮ ਦੇ ਭਾਸ਼ਣ ਕਰੀ ਜਾ ਰਹੇ ਆ। ਲੋਕਾਂ ਲਈ ਕੌਣ ਖੜਾ ਹੈ? ਲੋਕਾਂ ਲਈ ਜਿਹਨਾਂ ਨੇ ਖੜਨਾ ਸੀ, ਜਿਹਨਾਂ ਤੋਂ ਆਸ ਸੀ, ਉਹਨਾਂ ਦੀ ਗੱਲ ਅਸੀਂ ਪਹਿਲਾਂ ਕਰ ਹਟੇ ਆ।
ਵੀ ਉਹ ਹਾਈ ਕਮਾਂਡ ਦੀ ਜ਼ਿੱਦ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਬੇੜਾਗਰਕ ਕਰਤਾ ਸ਼ੁਰੂ ਇੱਥੇ ਪੰਜਾਬ ਦੇ ਵਿੱਚ। ਕਿਸੇ ਕਿਸਮ ਦਾ ਕੋਈ ਸਟਰਕਚਰ, ਕੋਈ ਅਨੁਸ਼ਾਸਨ, ਡਿਸਪਲਿਨ, ਕੋਈ ਪੋਲੀਟੀਕਲੀ ਕੋਈ ਕਹਿ ਲਓ ਵੀ ਕਮਿਟਮੈਂਟ, ਕੋਈ ਕਿਸੇ ਕਿਸਮ ਦੀ ਆਈਡੀਓਲੋਜੀ ਉਹ ਡਿਵੈਲਪ ਨਹੀਂ ਕਰ ਸਕੀ ਆਮ ਆਦਮੀ ਪਾਰਟੀ। ਸੋ ਪੰਜਾਬ ਦੇ ਲੋਕਾਂ ਦਾ ਅੱਜ ਜਿਹੜਾ ਆ, ਅੱਜ ਇਹਨਾਂ ਸਾਰੀ ਸਿਚੁਏਸ਼ਨ ਦੇ ਵਿੱਚ ਜਦੋਂ ਅਸੀਂ ਵਿਚਾਰਦੇ ਹਾਂ ਤੇ ਪੰਜਾਬੀਆਂ ਦਾ ਅੱਜ ਜਿਹੜਾ ਆ ਉਹ ਬਹੁਤ ਅੰਧਕਾਰਮਈ ਹੈ। ਤੇ ਪੰਜਾਬੀਆਂ ਨੇ ਜੇ ਆਪਣਾ ਕੱਲ ਰੌਸ਼ਨ ਕਰਨਾ ਹੈ ਤੇ ਇਹਨਾਂ ਗੱਲਾਂ ਨੂੰ ਸਮਝ ਕੇ ਨਵੇਂ ਰਸਤੇ ਫੜਨੇ ਪੈਣਗੇ। ਜੀ ਤੇ ਜੀ ਜਿਸ ਤਰ੍ਹਾਂ ਆਪਾਂ ਹੁਣ ਇੱਕ ਸਿਆਸਤ ਦੀ ਗੱਲ ਕਰਦੇ ਹਾਂ ਤੇ ਪੰਜਾਬ ਵਿੱਚ ਬੀਜੇਪੀ ਵਾਲਿਆਂ ਵੱਲੋਂ ਇੱਕ ਸਹੁੰ ਆ ਕਿ ਉਹ ਕਹਿੰਦੇ ਅਸੀਂ ਇਕੱਲੇ ਵੋਟਾਂ ਲੜਾਂਗੇ, ਇਸ ਦੀ ਉਹਨਾਂ ਨੇ ਤਿਆਰੀ ਵੀ ਆਰੰਭ ਕਰ ਦਿੱਤੀ ਆ। ਤੇ ਉਧਰ ਬਾਦਲ ਸਾਹਿਬ ਆ ਜਿਹੜੇ ਤੱਤੇ ਬਿਆਨ ਦੇ ਰਹੇ ਕਾਂਗਰਸ ਦੇ ਖਿਲਾਫ। ਕਿਤੇ ਇਹ ਤਾਂ ਨਹੀਂ ਕਿ ਬਾਦਲ ਸਾਹਿਬ ਇਹ ਦਿਖਾਉਣਾ ਚਾਹੁੰਦੇ ਆ ਕਿ ਇੱਕ ਕਾਂਗਰਸ ਹਊਆ ਆ ਤੇ ਇਹ ਚੁੱਪ ਕਰ ਜਾਣ ਬੀਜੇਪੀ ਵਾਲੇ ਪੰਜਾਬ ਦੇ ਵਿੱਚ? ਦੇਖੋ ਬੇਸਿਕ ਗੱਲ ਇਹ ਆ ਵੀ ਕੈਪਟਨ, ਦੇਖੋ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਕਿ ਪ੍ਰਤਾਪ ਸਿੰਘ ਬਾਜਵਾ, ਤੇ ਬਾਦਲ ਸਾਹਿਬ ਦਾ ਹਮਲਾ ਕੈਪਟਨ ਤੇ ਹੈ ਕਿਉਂਕਿ ਉਹਨਾਂ ਨੂੰ ਵੀ ਦਿਖਾਈ ਦੇ ਰਿਹਾ ਹੈ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਤੇ ਕਿਸੇ ਨੇ ਸਾਹਮਣੇ ਆਉਣਾ ਤੇ ਉਹ ਕੈਪਟਨ ਨੇ ਹੀ ਆਉਣਾ। ਭਾਵੇਂ ਕੈਪਟਨ ਅਮਰਿੰਦਰ ਨੇ ਕਹਿ ਦਿੱਤਾ ਕਿ ਸਾਡੀ ਪਾਰਟੀ ਦਾ ਜੀ ਇਹ ਅਸੂਲ ਹੈ, ਸਾਡੇ ਤਾਂ MLA ਚੁਣੇ ਜਾਣਗੇ, ਉਹੀ ਚੁਣਨਗੇ ਵੀ ਕਿਹਨੂੰ CM ਬਣਾਉਣਾ। ਪਰ ਕੈਪਟਨ ਦੀ ਹਾਜ਼ਰੀ ਦੇ ਵਿੱਚ ਹੀ ਬਹੁਤ ਸਾਰੇ ਉਹਨਾਂ ਦੇ ਹਮਾਇਤੀ ਕੈਪਟਨ ਸਾਹਿਬ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਪੇਸ਼ ਕਰਨ ਲੱਗ ਪਏ। ਸੋ ਬਾਦਲ ਸਾਹਿਬ ਜਿਹੜੇ ਉਹ ਕੈਪਟਨ ਤੇ ਹਮਲਾ ਬੋਲਦੇ ਆ ਤੇ ਕੈਪਟਨ ਦਾ ਨਾਂ ਜਪਣ ਲੱਗ ਪਏ ਬਾਦਲ ਸਾਹਿਬ। ਉਹਦੇ ਪਿੱਛੇ ਇੱਕ ਬਹੁਤ ਟੈਕਟਿਸ ਹੈ, ਇੱਕ ਦਾ ਪੇਚ ਹੈ। ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ ਵੀ ਕੈਪਟਨ ਦਾ ਹੂਆ ਦਿਖਾ ਕੇ ਵੀ ਭਾਈ ਜੇ ਆਪਾਂ ਇਕੱਠੇ ਨਾ ਰਹੇ, BJP ਵਾਲਿਆਂ ਨੂੰ ਇੱਕ ਉਹ ਮੈਸੇਜ ਕਨਵੇ ਕਰ ਰਹੇ ਬਾਦਲ ਸਾਹਿਬ ਵੀ ਭਾਈ ਜੇ ਆਪਾਂ ਇਕੱਠੇ ਨਾ ਰਹੇ, ਇਕੱਲੇ ਹੋ ਗਏ ਤੇ ਕੈਪਟਨ ਨੇ ਕਹਿਣਾ ਤੇ ਫਿਰ ਕੈਪਟਨ ਜੋ ਕਹਿ ਰਿਹਾ ਉਹਨੇ ਕਰਨਾ ਹੈ ਵੀ ਮੈਂ ਤੁਹਾਨੂੰ ਜੇਲ੍ਹਾਂ 'ਚ ਕਰ ਦੂੰ, ਇਹ ਕਰ ਦੂੰ, ਉਹ ਕਰ ਦੂੰ। ਕੈਪਟਨ ਸਾਹਿਬ ਜਿੱਦਾਂ ਬੋਲਦੇ ਆ, ਮਤਲਬ ਜਿਹੜੇ ਇਹਨਾਂ 8.5 ਸਾਲਾਂ ਦੇ ਵਿੱਚ ਘਪਲੇ ਹੋਏ ਆ ਪੰਜਾਬ ਦੇ ਵਿੱਚ, ਜਿੱਦਾਂ ਪੰਜਾਬ ਨੂੰ ਲੁੱਟਿਆ ਗਿਆ, ਉਹ ਜੇ ਕੇਸ ਓਪਨ ਹੋ ਗਏ ਤਾਂ ਆਪਾਂ ਮਾਰੇ ਜਾਵਾਂਗੇ। ਇਹ ਮੈਸੇਜ ਕਨਵੇ ਕਰ ਰਹੇ ਨੇ ਬਾਦਲ ਸਾਹਿਬ BJP ਨੂੰ। ਉਧਰ BJP ਜਿਹੜੀ ਆ ਉਹ ਇਸ ਗੱਲ ਤੇ ਅੜੀ ਹੋਈ ਆ ਕਿ ਸਾਨੂੰ ਹੁਣ ਹਿੱਸਾ ਜ਼ਿਆਦਾ ਚਾਹੀਦਾ ਹੈ। ਅੱਜ ਇਹ ਬਿਆਨ ਆ ਗਿਆ ਜਦੋਂ ਆਪਾਂ ਗੱਲ ਕਰ ਰਹੇ ਹਾਂ। BJP ਦੇ ਜਿਹੜੇ ਕੈਬਨਿਟ ਮਿਨਿਸਟਰ ਹੈ BJP ਕੋਟੇ ਵੱਲੋਂ, ਮਦਨ ਮੋਹਨ ਮਿੱਤਲ, ਉਹਨਾਂ ਦਾ ਹੁਣੇ ਮੇਰੇ ਸਾਹਮਣੇ ਬਿਆਨ ਆਇਆ ਹੈ ਜਿਹਦੇ 'ਚ ਇਹ ਕਹਿ ਰਹੇ ਹੈ ਕਿ ਹੁਣ ਸਾਡੇ ਜਿਹੜੇ BJP ਦੇ ਵਰਕਰ ਹੈ ਪੰਜਾਬ ਦੇ, ਉਹਨਾਂ ਦੀ ਡਿਮਾਂਡ ਵੱਧ ਗਈ ਹੈ। ਉਹ ਕਹਿੰਦੇ ਆ ਕਿ ਸਾਨੂੰ ਇਸ ਸਰਕਾਰ ਦੇ ਵਿੱਚ ਹਿੱਸਾ ਪੱਤੀ ਜ਼ਿਆਦਾ ਚਾਹੀਦੀ ਹੈ, ਨਹੀਂ ਤਾਂ 2017 'ਚ ਅਸੀਂ ਵੱਖਰੇ ਹੋ ਕੇ ਚੋਣ ਲੜਨ ਨੂੰ ਤਿਆਰ। ਸੋ ਕੈਪਟਨ ਸਾਹਿਬ ਦਾ ਨਾਂ ਲੈ ਕੇ ਬਾਦਲ ਸਾਹਿਬ BJP ਦੀ ਇਸ ਸੋਚ ਦੇ ਉੱਤੇ ਇੱਕ ਪ੍ਰੈਸ਼ਰ ਖੜਾ ਕਰਨਾ ਚਾਹੁੰਦੇ ਹੈ ਵੀ ਤੁਸੀਂ ਪੰਜਾਬ ਦੇ ਵਿੱਚ 2017 ਦੇ ਵਿੱਚ ਇਕੱਲੇ ਜਾਣ ਦੀ ਗੱਲ ਨਾ ਕਰੋ, ਨਹੀਂ ਤਾਂ ਆਪਾਂ ਹਾਰ ਜਾਣਾ। ਸੋ ਇਹ ਗੱਲ ਤੁਹਾਡੀ ਬਿਲਕੁਲ ਦੁਰਸਤ ਹੈ ਕਿ ਇੱਕ ਹਊਆ ਜਿਹਾ ਕੈਪਟਨ ਦਾ ਦਿਖਾ ਕੇ BJP ਨੂੰ ਆਪਣੇ ਨਾਲ ਹੀ ਬੰਨ੍ਹ ਕੇ ਰੱਖਣ ਦੀ ਪਾਲਿਸੀ ਜਿਹੜੀ ਹੈ ਜਾਂ ਰਣਨੀਤੀ ਹੈ ਉਹ ਬਾਦਲ ਸਾਹਿਬ ਦੀ ਹੈ। ਜੀ ਤੇ ਅੱਗੇ ਆਪਾਂ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਿਆਨ ਆਇਆ ਆ ਕਿ ਉਹ NRI ਨੂੰ ਨਾਲ ਲਾਉਣਗੇ, ਉਹਨਾਂ ਦਾ ਵੋਟ ਤੇ ਨੋਟ ਹਥਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਆਪਣੇ ਨੁਮਾਇੰਦਿਆਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਣਗੇ ਜਾਂ ਕਿ ਜਾ ਕੇ ਦੱਸਣ ਕਿ ਪੰਜਾਬ ਨੇ ਕਿੰਨੀ ਤਰੱਕੀ ਕੀਤੀ ਆ। ਜਿਹੜਾ ਤੁਸੀਂ ਇੱਕ ਲਫ਼ਜ਼ ਵਰਤਿਆ ਬਲਵਿੰਦਰ ਜੀ, ਵੋਟ ਤੇ ਨੋਟ, ਇਹੀ ਇੰਪੋਰਟੈਂਟ ਹੈ। ਮੈਂ ਤੁਹਾਨੂੰ ਦੱਸਦਾ ਗੱਲ ਇਹ ਆ, ਮੈਂ ਜੀ ਉਹਦਾ ਧਾਰਨਾ ਇਹ ਆ, ਮੈਂ ਆਮ ਤੌਰ ਤੇ ਸਮਝਦਾ, ਸ਼ਾਇਦ ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਹੋਵੇ, ਵੀ ਮੈਨੂੰ ਇਹ ਦੱਸਣ ਦੀ ਲੋੜ ਕਿਉਂ ਪੈਂਦੀ ਹੈ ਕਿ ਸੁਸ਼ੀਲ ਦੋਸਾਂਝ ਜਿਹੜਾ ਆ ਉਹ ਆਹ ਕੰਮ ਕਰ ਰਿਹਾ। ਮੈਨੂੰ ਜਿਵੇਂ ਜਿਹੜਾ ਕੰਮ ਮੈਂ ਕੀਤਾ ਬਾਈ ਦੇਵੇ, ਮੈਨੂੰ ਆਪਣੇ ਗਲ 'ਚ ਢੋਲ ਪਾ ਕੇ ਉਹ ਵਜਾਉਣ ਦੀ ਜ਼ਰੂਰਤ ਕਿਉਂ ਆ? ਇਹਦਾ ਮਤਲਬ ਮੈਂ ਕੀਤਾ ਕੁਝ ਨਹੀਂ ਹੈ, ਮੈਂ ਝੂਠ ਬੋਲ ਰਿਹਾ। ਇਹੀ ਬਾਦਲਾਂ ਦੀ ਜਾਂ ਕੈਪਟਨ ਆਪਣੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਇਸ ਵੇਲੇ ਦੀ ਦਿੱਕਤ ਹੈ। ਸੰਗਤ ਦਰਸ਼ਨ ਲਾ ਕੇ ਪੰਜਾਬ ਦੇ ਵਿੱਚ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਹੈ, ਦੇਖੋ ਜੀ ਅਸੀਂ ਤੁਹਾਡੇ ਲਈ ਬੜਾ ਕੁਝ ਕਰਤਾ। ਜੇ ਬਾਈ ਦੇਵੇ ਕੁਝ ਕੀਤਾ ਹੈ ਤਾਂ ਫਿਰ ਦੱਸਣ ਦੀ ਜ਼ਰੂਰਤ ਨਹੀਂ। ਸੱਚ ਨੂੰ ਇਸ਼ਤਿਹਾਰ ਦੀ ਲੋੜ ਨਹੀਂ ਹੁੰਦੀ। ਰਾਜਨੀਤੀ 'ਚ ਖਾਸ ਤੌਰ ਤੇ ਮੈਂ ਗੱਲ ਕਰ ਰਿਹਾ, ਜਿਹੜਾ ਲੋਕਾਂ ਨੇ ਰਾਜਨੀਤੀ 'ਚ ਕੁਝ ਕੀਤਾ ਹੈ, ਲੋਕਾਂ ਤੱਕ ਉਹਨਾਂ ਨੇ ਜੋ ਕੀਤਾ ਉਹ ਪਹੁੰਚਿਆ ਹੈ, ਉਹਨਾਂ ਨੂੰ ਦੱਸਣ ਦੀ, ਪਿੰਡ ਦੇ ਕਿਸੇ ਮਜ਼ਦੂਰ ਨੂੰ ਦੱਸਣ ਦੀ ਲੋੜ ਨਹੀਂ ਹੈ ਵੀ ਨੱਥੂ ਰਾਮਾ ਤੇਰੇ ਵਾਸਤੇ ਮੈਂ 100 ਦਿਨ ਰੁਜ਼ਗਾਰ ਦੇ ਰਿਹਾ, ਤੈਨੂੰ ਸਰਕਾਰ ਜਿਹੜੀ ਹੈ 100 ਦਿਨ 365 ਤੋਂ ਰੁਜ਼ਗਾਰ ਦੇ ਰਹੀ। ਜੇ ਉਹਨੂੰ 100 ਦਿਨ ਰੁਜ਼ਗਾਰ ਮਿਲਦਾ ਉਹਨੂੰ ਪਤਾ ਹੈ ਜੀ, ਉਹਨੂੰ ਪਤਾ ਹੈ ਚਾਹੀਦਾ 365 ਦਿਨ ਰੁਜ਼ਗਾਰ ਹੈ। ਪਰ ਜੇ ਉਹਨੂੰ 100 ਦਿਨ ਵੀ ਮਿਲ ਰਿਹਾ ਹੈ ਤੇ ਉਹ ਨੱਥੂ ਰਾਮ ਨੂੰ ਪਤਾ ਹੈ ਵੀ ਮੈਨੂੰ 100 ਦਿਨ ਰੁਜ਼ਗਾਰ ਮਿਲ ਰਿਹਾ ਹੈ,
ਜਾ ਕੇ ਉੱਥੇ ਡਾਕਟਰ ਮਨਮੋਹਨ ਸਿੰਘ ਪਿਛਲੀ ਸਰਕਾਰ ਵਾਲੇ ਪ੍ਰਧਾਨ ਮੰਤਰੀ ਸਾਡੇ, ਉਹ ਜਾ ਕੇ ਦਫ਼ਤਰ ਦੇ ਕੋਲ ਥੋੜ੍ਹਾ ਜਾਣਗੇ ਵੀ ਤੈਨੂੰ ਭਾਈ ਮੈਂ 100 ਦਿਨ ਰੁਜ਼ਗਾਰ ਦਿੱਤਾ। ਜੇ ਉਹਨੂੰ ਰੁਜ਼ਗਾਰ ਮਿਲਦਾ ਉਹਨੂੰ ਪਤਾ ਹੈ ਉਹ ਤੁਹਾਡੇ ਹੱਕ 'ਚ ਭੁਗਤ ਜਾਏਗਾ। ਜੇ ਉਹਨੂੰ ਰੁਜ਼ਗਾਰ ਨਹੀਂ ਮਿਲਦਾ ਤੁਸੀਂ ਉਹਦੇ ਕੋਲ ਆ ਕੇ ਢੋਲ ਵਜਾਈ ਜਾਓ, ਉਹਦੇ ਕੰਨ ਨਹੀਂ ਦੁਖਣਗੇ, ਹੋਰ ਕੀ ਹੈ। ਉਹ ਮੂਰਖਤਾ ਤੁਹਾਨੂੰ ਸਮਝੂਗਾ ਹੀ ਨਾ। ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ, ਅਸੀਂ ਕੈਨੇਡਾ 'ਚ ਜਾਵਾਂਗੇ ਜੀ, ਟੀਮਾਂ ਬਣਾ ਕੇ ਅਸੀਂ ਅਮਰੀਕਾ 'ਚ ਜਾਵਾਂਗੇ, ਅਮਰੀਕਾ ਦੇ ਲੋਕਾਂ ਨੂੰ ਦੱਸਾਂਗੇ ਵੀ ਦੇਖੋ, ਕੈਨੇਡਾ ਵਾਲਿਆਂ ਨੂੰ ਦੱਸਾਂਗੇ ਵੀ ਦੇਖੋ ਅਸੀਂ ਪੰਜਾਬ 'ਚ ਕੀ ਕੁਝ ਕਰਤਾ। ਅਮਰੀਕਾ ਕੈਨੇਡਾ ਵਾਲਿਆਂ ਨੂੰ ਪਤਾ ਨਹੀਂ ਪੰਜਾਬ 'ਚ ਕੀ ਹੋ ਰਿਹਾ। ਉਹਨਾਂ ਦੀ ਰਿਸ਼ਤੇਦਾਰੀਆਂ ਇੱਥੇ ਹੈ, ਉਹਨਾਂ ਦੀ ਟੱਬਰ ਟੀਰ ਇੱਥੇ ਹੈ, ਰੋਜ਼ ਉਹਨਾਂ ਦੇ ਫੋਨ ਤੇ ਗੱਲਾਂ ਹੁੰਦੀਆਂ, ਮੀਡੀਆ ਸਾਰਾ ਚੀਕ ਕੇ ਦੱਸ ਦਿੰਦਾ ਹੈ। ਕੀ ਅਮਰੀਕਾ ਕੈਨੇਡਾ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਬਠਿੰਡੇ 'ਚ ਲੋਕਾਂ ਦੇ ਉੱਤੇ ਲਾਠੀ ਚਾਰਜ ਹੋਇਆ? ਅੱਜ ਬੁਢਲਾਡੇ ਦੇ ਵਿੱਚ ਜਾਂ ਕੋਟਕਪੂਰੇ ਦੇ ਵਿੱਚ ਜਾਂ ਕਪੂਰਥਲੇ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੀਚਰ ਜਿਹੜੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹ ਗਏ। ਕੀ ਅਮਰੀਕਾ ਕੈਨੇਡਾ ਦੇ ਲੋਕਾਂ ਨੂੰ ਪਤਾ ਨਹੀਂ ਕਿ ਪਿਛਲੇ 1 ਸਾਲ ਤੋਂ ਹਰ ਰੋਜ਼ ਪੰਜਾਬ 'ਚ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ? ਔਸਟਨ ਅੱਜ ਵੀ ਹੈ, ਅੱਜ ਵੀ ਲਹਿਰਾ ਗਾਗਾ ਦੇ ਕੋਲ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ, ਘਰ ਦੇ ਹੇਠ ਦੱਬਿਆ ਸੀ ਵਿਚਾਰਾ। ਇਹ ਰੋਜ਼ ਦੀ ਗੱਲ ਹੈ, ਇਹ ਸਾਰਿਆਂ ਨੂੰ ਪਤਾ। ਤੇ ਉੱਥੇ ਜਾ ਕੇ ਕੀ ਦੱਸੋਗੇ ਵੀ ਅਸੀਂ ਸੜਕਾਂ ਬਣਾਤੀਆਂ? ਸੜਕਾਂ ਕਿੱਥੇ ਬਣਾਈਆਂ ਇਹ ਵੀ ਦੱਸਣਾ ਪਊ। ਵੀ ਸੜਕਾਂ ਤਾਂ ਤੁਸੀਂ ਭਾਈ ਆਪਣੇ ਪੱਲਣਪੁਰ 7 ਸਟਾਰ ਜਿਹੜਾ ਰਿਜ਼ੋਰਟ ਬਣਾ ਰਹੇ ਉੱਥੇ ਤੱਕ ਬਣਾਈਆਂ, ਬਾਕੀ ਤਾਂ ਸਾਰਾ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ। ਜਿੱਥੇ ਟੋਲ ਪਲਾਜ਼ਾ ਹੈ, ਜਿੱਥੋਂ ਲੋਕਾਂ ਨੂੰ ਲੁੱਟਿਆ ਜਾਂਦਾ, ਉੱਥੇ ਵੀ ਸੜਕ ਸਹੀ ਨਹੀਂ ਹੈਗੀ। ਸੋ ਇਹ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਹੁਣ ਜਿਹੜੇ ਟੀਮਾਂ ਬਣਾ ਕੇ ਕੈਨੇਡਾ ਅਮਰੀਕਾ ਜਾਣਗੇ, ਉੱਥੋਂ ਦੇ ਲੋਕ ਸਵਾਲ ਕਰਨਗੇ। ਸਿਕੰਦਰ ਸਿੰਘ ਮਲੂਕਾ ਨੇ ਇੱਕ ਹੋਰ ਗੱਲ ਕਹਿ ਦਿੱਤੀ ਵੀ ਦੇਖੋ ਜੀ, ਜਿਹੜਾ ਕੈਨੇਡਾ ਅਮਰੀਕਾ ਦਾ ਜਿਹੜਾ ਪੰਜਾਬੀ ਮੀਡੀਆ ਨਾ ਜੀ, ਉਹ ਸਾਡੇ ਖਿਲਾਫ ਹੈ। ਇਹ ਮਲੂਕਾ ਸਾਹਿਬ ਕਹਿੰਦੇ ਆ। ਕਿਸੇ ਨੂੰ ਕਿਸੇ ਦੇ ਖਿਲਾਫ ਹੋਣ ਦੀ ਕੀ ਲੋੜ ਆ? ਮਨਸ਼ਾ ਇਹ ਹੈ ਇਹਨਾਂ ਦੀ ਵੀ ਜਿਹਦਾ ਪੰਜਾਬ ਦੇ ਵਿੱਚ ਪ੍ਰਿੰਟ ਮੀਡੀਆ ਇੱਕ ਅੱਧੇ ਧਿਰ ਨੂੰ ਛੱਡ ਕੇ ਬਾਕੀ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕਬਜ਼ਾ ਕੀਤਾ ਤਾਂ ਅਮਰੀਕਾ ਤੇ ਜਿਹੜਾ ਕੈਨੇਡਾ ਦਾ ਮੀਡੀਆ, ਪੰਜਾਬੀ ਮੀਡੀਆ, ਉਹਨੂੰ ਵੀ ਕਾਬੂ ਕਰ ਲਿਆ ਜਾਏ। ਏਦਾਂ ਥੋੜ੍ਹਾ ਕਾਬੂ ਕਿਸੇ ਨੇ ਹੋਣਾ, ਕਿਉਂਕਿ ਅਸੀਂ ਲੋਕਾਂ ਨੂੰ ਜਵਾਬਦੇਹ ਹਾਂ। ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ, ਹਕੂਮਤ ਹੈ, 100 ਡਰ ਦਿਖਾ ਕੇ ਤੁਸੀਂ ਜਿਹੜਾ ਚੰਗਾ ਚੈਨਲ ਚੱਲਦਾ ਉਹਨੂੰ ਬੰਦ ਕਰਵਾ ਸਕਦੇ ਹੋ। ਹੋਇਆ, ਸਾਡੇ ਸਾਹਮਣੇ ਬੰਦ ਹੋਇਆ ਡੇ ਐਂਡ ਨਾਈਟ ਚੈਨਲ, ਠੀਕ ਹੈ ਜੀ। ਤੇ ਇਹੀ ਕੁਝ ਉਹ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਪੰਜਾਬੀ ਮੀਡੀਆ ਉੱਥੇ ਕਰਨਾ ਚਾਹੁੰਦੇ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਡਰਾ ਕੇ ਆਪਣੇ ਨਾਲ ਲਾਉਣਾ ਚਾਹੁੰਦੇ ਹੈ। ਪਰ ਇਹ ਗੱਲਾਂ ਜਿਹੜੀਆਂ ਆ ਉਹ ਠੀਕ ਨਹੀਂ ਹੋਣਗੀਆਂ। ਸਾਬਤ ਲੋਕਾਂ ਨੇ ਕਰ ਦੇਣਾ। ਸੱਚ ਜਿਹੜਾ ਲੋਕ ਚੰਗੀ ਤਰ੍ਹਾਂ ਪਛਾਣਦੇ ਆ। ਇਹ ਉਹਨਾਂ ਦੀ ਜਿਹੜੀ ਮੁਹਿੰਮ ਹੈ ਜਾਂ ਉਹਨਾਂ ਦੀ ਕੰਪੇਨ ਹੈ, ਮੈਨੂੰ ਲੱਗਦਾ ਪੂਰੀ ਤਰ੍ਹਾਂ ਫੇਲ ਹੋਣ ਵਾਲੀ ਹੈ। ਕਿਉਂਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਾਂ ਬਾਕੀ ਕਿਸੇ ਵੀ ਮੁਲਕ ਜਿੱਥੇ ਪੰਜਾਬੀ ਬੈਠੇ ਹੈ, ਉਹਨਾਂ ਨੂੰ ਸਾਰੀ ਚੀਜ਼ ਦੀ ਜਿਹੜੀ ਹੈ ਉਹ ਜਾਣਕਾਰੀ ਹੈ। ਉਹਨਾਂ ਨੂੰ ਪਤਾ ਹੈ ਪੰਜਾਬ ਅੱਜ ਕਿੱਥੇ ਆ। ਅੱਜ ਪੰਜਾਬ ਜਿਹੜਾ ਆ 17ਵੇਂ ਨੰਬਰ ਤੇ ਪਹੁੰਚ ਗਿਆ। ਜਿਹੜਾ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਹੁੰਦਾ ਸੀ, ਅੱਜ ਪੰਜਾਬ ਐਜੂਕੇਸ਼ਨ ਦਾ, ਪੰਜਾਬ ਦੇ ਹੈਲਥ ਦਾ, ਪੰਜਾਬ ਦੇ ਐਗਰੀਕਲਚਰ ਦਾ, ਪੰਜਾਬ ਦੇ ਕਲਚਰ ਦਾ, ਤੁਸੀਂ ਜਿਹੜਾ ਮਰਜ਼ੀ ਖੇਤਰ ਲੈ ਲਓ। ਜਿੰਨਾ ਨੁਕਸਾਨ ਅੱਜ ਪੰਜਾਬੀਆਂ ਦਾ ਹੋ ਚੁੱਕਾ ਹੈ, ਇਹ 50 ਸਾਲਾਂ 'ਚ ਵੀ ਇਹ ਨੁਕਸਾਨ ਜਿਹੜਾ ਹੈ ਜੀ ਭਰਪਾਈ ਨਹੀਂ ਹੋਣ ਵਾਲੀ। ਜੀ ਜੀ ਤੇ ਜੀ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਇੱਕ ਨੋਟਿਸ ਜਾਰੀ ਕੀਤਾ 6 ਨੈਸ਼ਨਲ ਪਾਰਟੀਆਂ ਨੂੰ ਕਿ ਇਹਨਾਂ ਨੂੰ RTI ਦੇ ਘੇਰੇ ਵਿੱਚ ਆਉਣਾ ਚਾਹੀਦਾ ਹੈ। ਦੇਖੋ, RTI ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਸੂਚਨਾ ਦਾ ਅਧਿਕਾਰ ਹੈ, ਇਹ ਮੇਰੇ ਤੇ ਲੱਗਦਾ ਹੈ। ਮੰਨ ਲਓ ਮੈਂ ਕਿਸੇ ਸਰਕਾਰੀ ਮਹਿਕਮੇ ਜਾਂ ਕਿਤੇ ਵੀ ਹੈ ਜਾਂ ਕਿਤੇ ਵੀ ਅਦਾਰੇ 'ਚ ਕੰਮ ਕਰਨਾ, ਮੈਂ ਜਵਾਬਦੇਹ ਹਾਂ ਤੇ ਜਿਹੜੀਆਂ ਇੱਦਾਂ ਦੀਆਂ ਆਰਗੇਨਾਈਜੇਸ਼ਨ ਹੈ ਉਹ ਜਵਾਬਦੇਹ ਹੈ। ਜੇ ਸੂਚਨਾ ਦਾ ਅਧਿਕਾਰ ਜਿਹੜਾ ਆ ਉਹ ਸਾਰਿਆਂ ਵਾਸਤੇ ਹੈ ਤੇ ਫਿਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੁਮਾਇੰਦਾ ਆਪਣੇ ਆਪ ਨੂੰ ਕਹਿੰਦੀਆਂ ਸੀ ਅਸੀਂ ਲੋਕਾਂ ਦੇ ਨੁਮਾਇੰਦੇ ਆ, ਉਹ ਕੋਈ ਉੱਤੋਂ ਤਾਂ ਆਈਆਂ ਨਹੀਂ। ਉਹਨਾਂ ਵਾਸਤੇ ਵਿਸ਼ੇਸ਼ ਤਰ੍ਹਾਂ ਦੀਆਂ ਰਿਆਇਤਾਂ ਕਿਉਂ? ਇੱਕ ਲੋਕ ਹਿੱਤ ਪਟੀਸ਼ਨ ਪਾਈ ਗਈ ਸੀ ਵੀ ਜਿਹੜੀਆਂ ਨੈਸ਼ਨਲ ਤੇ ਖੇਤਰੀ ਪਾਰਟੀਆਂ ਉਹਨਾਂ 'ਚ ਵੀ ਪਾਰਦਰਸ਼ਤਾ ਆਵੇ, ਉਹਨਾਂ ਦਾ ਵੀ ਪਤਾ ਲੱਗੇ ਵੀ ਉਹ ਕਿੱਥੋਂ ਪੈਸੇ ਲੈ ਕੇ ਆਉਂਦੀਆਂ, ਕਿੰਨਾ ਖਰਚਦੀਆਂ, ਉਹਨਾਂ ਦੇ ਫੰਡਸ ਦੇ ਜਿਹੜੇ ਆ ਉਹਨਾਂ ਦਾ ਅਸਲੀ ਸੋਰਸਿਸ ਕੀ ਹੈ। ਹੁਣ ਇਸ ਵੇਲੇ ਕੀ ਹੈ, ਇਸ ਵੇਲੇ ਆ ਵੀ 20,000 ਤੋਂ ਉੱਪਰ ਜਿਹੜੇ ਫੰਡਸ ਆਉਣੇ ਆ ਉਹ ਤਾਂ ਪਾਰਟੀਆਂ ਨੂੰ ਦੱਸਣੇ ਪੈਂਦੇ ਆ। ਉਹ ਵੀ ਕਈ ਵਾਰੀ ਟਾਈਮਲੀ ਉਹ ਪਾਰਟੀਆਂ ਜਿਹੜੀਆਂ ਆ ਉਹ ਸਬਮਿਟ ਨਹੀਂ ਕਰਵਾਉਂਦੀਆਂ। 20,000 ਤੋਂ ਥੱਲੇ ਜਿਹੜੇ ਫੰਡ ਆਉਂਦੇ ਆ 19,999 ਰੁਪਏ ਤੱਕ ਜਿਹੜੇ ਆਉਂਦੇ ਆ, ਉਹਦੇ ਬਾਰੇ ਪਾਰਟੀਆਂ ਬਿਲਕੁਲ ਵੀ ਚੁੱਪ ਹੈ। ਉਹ ਪਾਰਟੀਆਂ ਤੇ ਉਹ ਲਾਗੂ ਨਹੀਂ ਹੁੰਦਾ ਵੀ ਉਹ ਪਾਰਟੀਆਂ ਦੱਸਣ ਨਾ ਦੱਸਦੀਆਂ ਨਹੀਂ। ਹੁਣ ਸਭ ਤੋਂ ਜ਼ਿਆਦਾ ਫੰਡ ਜਿਹੜੇ ਆ ਇਸ ਮੱਧ ਵਿੱਚ ਆਉਂਦੇ ਆ 19,999 ਤੱਕ। ਅਰਬਾਂ ਰੁਪਏ ਲੋਕਾਂ ਤੋਂ ਇਕੱਠੇ ਹੁੰਦੇ ਆ ਤੇ ਉਹ ਜਿਹੜੇ ਇਸ ਮੱਧ ਦੇ ਵਿੱਚ ਪੈਸੇ ਦਿੰਦੇ ਆ ਉਹਦੇ ਵਿੱਚ ਬਹੁਤ ਸਾਰੇ ਕਰਪਟ ਲੋਕ ਆ, ਕੰਪਨੀਆਂ ਆ, ਵੱਡੇ ਵੱਡੇ ਉਦਯੋਗਪਤੀ ਹੈ,
ਉਹ ਵਿੰਗੇ ਟੇਢੇ ਢੰਗ ਦੇ ਨਾਲ ਪਾਰਟੀਆਂ ਨੂੰ ਫੰਡਿੰਗ ਕਰਦੇ ਆ। ਔਰ ਉਹਦੇ 'ਚ ਬਲੈਕ ਮਨੀ ਵੀ ਬਹੁਤ ਵੱਡੇ ਪੱਧਰ ਤੇ ਹੈ ਤੇ ਪਾਰਟੀਆਂ ਦੱਸਣ ਨੂੰ ਤਿਆਰ ਨਹੀਂ ਜੀ ਸਾਡੇ ਤੇ ਨਹੀਂ ਲਾਗੂ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ? ਵੀ ਇਹ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਤਾ ਤੇ ਪਾਰਟੀਆਂ ਨੂੰ ਹੁਣ ਜਵਾਬ ਦੇਣਾ ਪਏਗਾ। ਸੈਂਟਰ ਗਵਰਨਮੈਂਟ ਨੂੰ ਵੀ ਕਰਤਾ, ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਕਰਤਾ। 6 ਨੈਸ਼ਨਲ ਪਾਰਟੀਆਂ ਜਿਹੜੀਆਂ ਆ, ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਇੱਦਾਂ ਦੀਆਂ ਪਾਰਟੀਆਂ ਨੂੰ 6 ਜਾਣੀਆਂ ਨੂੰ ਉਹਨਾਂ ਨੇ ਨੋਟਿਸ ਜਾਰੀ ਕਰਤਾ। ਜਵਾਬ ਦੇਣਾ ਪਊਗਾ। ਜਵਾਬ ਨਹੀਂ ਦੇਣਾ ਪਊਗਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਟਰਾਂਸਪੇਰੈਂਟ ਜਿਹੜੀ ਰਾਜਨੀਤਿਕ ਵਿਵਸਥਾ ਜੇ ਅਸੀਂ ਖੜੀ ਕਰਨੀ ਹੈ ਤਾਂ ਇਹ ਬਹੁਤ ਇੰਪੋਰਟੈਂਟ ਹੈ। ਪਾਰਟੀਆਂ ਨੂੰ ਜਵਾਬਦੇਹ ਹੋਣਾ ਪਏਗਾ ਜੀ। ਜੀ ਤੇ ਅੱਗੇ ਗੱਲ ਕਰੀਏ ਜੀ RSS ਦੀ, ਉਹਨਾਂ ਦਾ ਰੁਝਾਨ ਵਧਿਆ CBI 'ਚ ਆਪਣੇ ਬੰਦੇ ਫਿੱਟ ਕਰਨ ਵੱਲ। ਕੇਵਲ CBI ਨਹੀਂ, CBI ਬਾਰੇ ਤਾਂ ਹੁਣੇ ਸਾਡੇ ਕੋਲ ਖਬਰ ਆ ਰਹੀ ਹੈ ਕਿ ਹੁਣ ਜਿੱਦਾਂ ਘੁਟਾਲੇ ਹੋ ਰਹੇ ਆ CBI ਦਾ, ਤਾਂ ਅਸੀਂ ਜ਼ਿਕਰ ਕਰਦੇ ਹਾਂ। ਹਰ ਗੱਲ ਤੇ ਗੱਲ ਉੱਠ ਜਾਂਦੀ ਹੈ CBI ਜਾਂਚ ਕਰਾਓ, CBI ਜਾਂਚ ਕਰਾਓ। ਹੁਣ 31 ਸਾਲ ਤੋਂ CBI ਕਲੀਨ ਚਿੱਟਾਂ ਦੇਈ ਜਾਂਦੀ ਬਹੁਤ ਸਾਰੇ ਮਾਮਲਿਆਂ 'ਚ। ਜਗਦੀਸ਼ ਟਾਈਟਲ ਨੂੰ ਕਿੰਨੀ ਵਾਰੀ ਕਲੀਨ ਚਿੱਟ ਦੇ ਦਿੱਤੀ 31 ਸਾਲਾਂ ਤੋਂ 84 ਦੇ ਮਾਮਲਿਆਂ 'ਚ ਜੀ। CBI ਕੋ ਉੱਤੋਂ ਡਿੱਗੀ ਥੋੜੋ ਆ। ਜਦੋਂ ਜਨ ਲੋਕਪਾਲ ਅੰਦੋਲਨ ਸੀਗਾ ਅੰਨਾ ਹਜ਼ਾਰੇ ਦਾ, ਅਸੀਂ ਇਹ ਸਿਫਤ ਕਰਦੇ ਰਹੇ ਉਹਨਾਂ ਦੀ ਵੀ ਅੰਨਾ ਹਜ਼ਾਰੇ ਦੀ ਮੂਵਮੈਂਟ ਦਾ ਇੱਕ ਫਾਇਦਾ ਹੋਇਆ ਵੀ ਉਹਨਾਂ ਨੇ ਕਰਪਸ਼ਨ ਨੂੰ ਇੱਕ ਇਸ਼ੂ ਦੇ ਤੌਰ ਤੇ ਸਥਾਪਿਤ ਕਰ ਦਿੱਤਾ। ਕਰਪਸ਼ਨ ਜਿਹੜਾ ਇੱਕ ਬਿਲਕੁਲ ਆਮ ਵਿਹਾਰ ਹੈ ਸਾਡੇ ਇੱਥੇ। ਹੁਣ ਅੰਨਾ ਹਜ਼ਾਰੇ ਦੀ ਮੂਵਮੈਂਟ ਖਤਮ ਹੋ ਗਈ। ਅਰਵਿੰਦ ਕੇਜਰੀਵਾਲ ਦੀ ਮੂਵਮੈਂਟ ਜਿਹੜੀ ਉਹ ਰਾਜਨੀਤੀ ਵਿੱਚ ਬਦਲ ਗਈ ਤੇ ਜਨ ਲੋਕਪਾਲ ਦਾ ਰੌਲਾ ਵੀ ਖਤਮ ਹੋ ਗਿਆ ਤੇ ਕਰਪਸ਼ਨ ਫੇਰ ਤੋਂ ਇੱਕ ਕਿਸਮ ਦਾ ਪਾਰਟ ਸਾਡੇ ਸਿਸਟਮ ਦਾ, ਸਾਡੇ ਲਾਈਫ ਦਾ। ਤੇ CBI ਜਿਹੜੀ ਆ ਕਿਉਂਕਿ ਮੈਂ ਜਿੱਦਾਂ ਕਿ ਕਿਹਾ ਕਿ ਉਹ ਕੋਈ ਉੱਤੋਂ ਨਹੀਂ ਡਿੱਗੀ, ਮੰਗਲ ਗ੍ਰਹਿ ਤੋਂ ਨਹੀਂ ਲੋਕਾਂ ਨੇ ਆਉਣਾ CBI ਦੇ ਵਿੱਚ, ਇੱਥੋਂ ਹੀ ਆਉਣਾ ਨਾ, ਸਾਡੇ ਕਰਪਟ ਸਿਸਟਮ ਦੇ ਵਿੱਚੋਂ ਲੋਕ ਆਉਣਗੇ। ਇੱਥੇ ਤੱਕ ਤਾਂ ਗੱਲ ਜਾਇਜ਼ ਸੀ ਵੀ ਹਾਂ ਵੀ ਠੀਕ ਆ ਜੀ, ਜਿਹੜੀ ਸਰਕਾਰ ਹੈ ਉਹਦੀ ਵਰਤੋਂ ਦੁਰਵਰਤੋਂ ਕਰਦੀ ਹੈ ਸਾਰੀਆਂ ਏਜੰਸੀਆਂ ਦੀ, ਪਿਛਲੀਆਂ ਸਰਕਾਰਾਂ ਨੇ ਕੀਤੀ ਹੈ। BJP ਨੇ ਵੀ ਦੁਰਵਰਤੋਂ ਕਰਨੀ ਹੈ, ਪਰ ਨਾਲ ਦੀ ਨਾਲ ਜਿਹੜੀ RSS ਦੇ ਬੰਦੇ ਫਿੱਟ ਕਰਨ ਦੀ ਜਿਹੜੀ ਨੀਤੀ ਹੈ, ਹਿੰਦੂਤਵ ਦੀ ਜਿਹੜੀ ਰਾਜਨੀਤੀ ਹੈ, ਉਹਨੂੰ ਹਰ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਇੱਕ ਸਿੰਜਣ ਦਾ ਕੰਮ ਜਿਹੜੀ BJP ਦੀ ਸਰਕਾਰ ਕਰ ਰਹੀ ਹੈ ਨਰਿੰਦਰ ਮੋਦੀ ਦੀ RSS ਦੇ ਇਸ਼ਾਰੇ ਤੇ ਖਤਰਨਾਕ ਹੈ। ਹੁਣ ਸਾਨੂੰ ਇਹ ਪਤਾ ਲੱਗ ਰਿਹਾ ਕਿ ਜਿਹੜੀ CBI ਦੀ ਪਾਲਿਸੀ ਮੇਕਰ ਇੱਕ ਕਮੇਟੀ ਹੁੰਦੀ ਹੈ, ਉਹਦਾ ਹੈਡ RSS ਦਾ ਕੋਈ ਬੰਦਾ ਲਾਇਆ ਜਾ ਰਿਹਾ। ਏਦਾਂ ਜਿਹੜਾ ਪੂਨਾ ਇੰਸਟੀਚਿਊਟ ਹੈ, ਪੂਨਾ ਇੰਸਟੀਚਿਊਟ ਜਿਹੜਾ ਅਦਾਕਾਰੀ ਦਾ, ਐਕਟਿੰਗ ਦਾ ਸਕੂਲ ਹੈ, ਜਿੱਥੋਂ ਨਸੀਰੁद्दीन ਸ਼ਾਹ ਵਰਗੇ, ਸ਼ਿਵਾਨਾ ਆਜ਼ਮੀ ਵਰਗੇ, ਓਮਪੁਰੀ ਵਰਗੇ ਵੱਡੇ ਆਰਟਿਸਟ ਨਿਕਲੇ ਹੈ, ਉਹਦਾ ਹੈਡ ਕਿਹਨੂੰ ਲਾ ਦਿੱਤਾ ਗਿਆ? ਉਹ ਗਜੇਂਦਰ ਚੌਹਾਨ ਜਿਹੜਾ ਰਾਮਾਇਣ ਦੇ ਵਿੱਚ ਰਾਮ ਦੀ ਭੂਮਿਕਾ ਨਿਭਾਉਂਦਾ ਸੀ ਤੇ ਰਾਮ ਦੀ ਨਹੀਂ ਸ਼ਾਇਦ ਮੇਰੇ ਕੋਲ ਕਿਸੇ ਹੋਰ ਕਰੈਕਟਰ ਦੀ ਸੀ ਉਹਦੀ, ਤੇ ਉਹ BJP ਦਾ 15 ਸਾਲ ਤੋਂ ਐਕਟਿਵ ਲੀਡਰ ਹੈ। ਤੇ ਉੱਥੇ ਦੇ ਸਟੂਡੈਂਟ ਜਿਹੜੇ ਆ 20 ਦਿਨ ਤੋਂ ਹੜਤਾਲ ਤੇ ਬੈਠੇ ਆ ਵੀ ਭਾਈ ਇਹਨੂੰ ਕਿਉਂ ਲਾਤਾ? ਐਡੇ ਵੱਡੇ ਕਲਾਕਾਰ ਤੁਹਾਡੇ ਕੋਲ ਬੈਠੇ ਆ, ਗੁਲਜ਼ਾਰ ਸਾਹਿਬ ਬੈਠੇ ਆ, ਹੋਰ ਵੱਡੇ ਆਰਟਿਸਟ ਬੈਠੇ ਆ, ਤੁਸੀਂ ਉਹਨਾਂ ਨੂੰ ਲਾਓ, ਕੋਈ ਨਿਆਣੇ ਸਿੱਖਣ। ਹਿੰਦੂਤਵ ਦੀ ਰਾਜਨੀਤੀ ਨੂੰ ਹਰ ਖੇਤਰ ਦੇ ਵਿੱਚ ਇੱਕ ਕਿਸਮ ਦਾ ਘੁਸਪੈਠ ਕਰਾਉਣ ਦਾ ਜਿਹੜਾ ਯਤਨ ਹੈ ਭਾਰਤੀ ਜਨਤਾ ਪਾਰਟੀ ਦਾ, ਉਹ ਹੁਣ ਸਾਫ਼ ਮਨਸ਼ੇ ਦਿਖਾਈ ਦੇ ਰਿਹਾ। ਜਿੰਨੇ ਵੀ ਸਾਡੇ ਸਿਲੇਬਸ ਹੈ, ਸਾਡੇ ਸਕੂਲਾਂ ਦੇ, ਕਾਲਜਾਂ ਦੇ, ਉੱਥੇ ਜਿਹੜੇ ਸਿਲੇਬਸ ਬਣਾਉਣਗੇ ਉਹ ਵੀ RSS ਦੇ ਚਿੰਤਕ। ਜਿੰਨੇ ਸਾਡੇ ਬਾਕੀ ਖੇਤਰ ਉਹਨਾਂ 'ਚ ਵੀ RSS ਦੇ ਬੰਦੇ। 8-10 ਪੋਸਟਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈ ਉਹਨਾਂ 'ਚ RSS ਨੇ ਆਪਣੇ ਬੰਦੇ ਬਿਠਾ ਦਿੱਤੇ ਆ ਤੇ ਸਾਰੀ ਥਾਈਂ ਹੋਣਾ ਹੈ। ਤੇ ਇਹ ਇੱਕ ਨਵਾਂ ਖਤਰਾ ਸਾਡੇ ਸਾਹਮਣੇ, ਭਾਰਤੀ ਸਮਾਜ ਸਾਹਮਣੇ, ਇੰਡੀਅਨ ਸੋਸਾਇਟੀ ਸਾਹਮਣੇ ਇੱਕ ਨਵਾਂ ਖਤਰਾ, ਫਿਰਕੂ ਜਿਹੜੀ ਰਾਜਨੀਤੀ ਆ ਉਹਦਾ ਖੜਾ ਹੋ ਗਿਆ ਜੀ। ਆਤੇ ਜੀ ਅਖੀਰ ਦੇ ਵਿੱਚ ਆਪਾਂ ਵਿਆਪਕ ਘੁਟਾਲੇ ਦੀ ਗੱਲ ਕਰੀਏ ਕਿ ਬੜੇ ਚਰਚੇ ਹੋਏ ਨੇ ਜੀ ਇਸ ਦੇ, ਤੇ ਜਿਸ ਨੂੰ CBI ਵੀ ਪਹਿਲਾਂ ਹੱਥ ਨਹੀਂ ਸੀ ਪਾਉਂਦੀ, ਪਰ ਹੁਣ ਉੱਥੇ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਖੁਦ ਵਿਆਪਕ ਘੁਟਾਲੇ ਦੀ ਮੰਗ ਕੀਤੀ ਹੈ CBI ਤੋਂ। ਦੇਖੋ ਇਹ ਵੱਡਾ ਘੁਟਾਲੇ ਤਾਂ ਅੱਗੇ ਬਹੁਤ ਹੁੰਦੇ ਆ। 2.25 ਲੱਖ ਕਰੋੜ ਦਾ ਘੁਟਾਲਾ ਪਿੱਛੇ ਹੋਇਆ ਆਪਣੇ UPA ਗਵਰਨਮੈਂਟ ਦੇ ਦੌਰਾਨ। ਕੋਈ ਆਦਰਸ਼ ਘੁਟਾਲਾ ਆ ਗਿਆ, ਕਦੇ ਕੋਈ ਘੁਟਾਲਾ ਆ ਗਿਆ। ਇਹ ਘੁਟਾਲਾ ਇੱਕ ਵੱਖਰੀ ਕਿਸਮ ਦਾ ਘੁਟਾਲਾ ਮੱਧ ਪ੍ਰਦੇਸ਼ ਦਾ। ਇਹਨੂੰ ਇੱਕ ਤਾਂ ਵਿਆਪਮ ਲਫ਼ਜ਼ ਹੈ ਜਿਹੜਾ, ਇਹਦੇ ਤੋਂ ਸ਼ਾਇਦ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ। ਅਸਲ 'ਚ ਵਿਆਪਮ ਦਾ ਉੱਥੇ ਜਿਹੜਾ ਓਵਰਆਲ ਜਿਹੜਾ ਆ ਉਹ ਹੈਗਾ ਵਿਵਸਾਇਕ ਸਿੱਖਿਆ ਮੰਡਲ ਮੱਧ ਪ੍ਰਦੇਸ਼ ਦੇ ਵਿੱਚ, ਜੋ ਇਹਨੂੰ ਕਿਹਾ ਜਾਂਦਾ ਵਿਵਸਾਇਕ ਸਿੱਖਿਆ ਮੰਡਲ, ਯਾਨੀ ਜਿੱਦਾਂ ਕਿੱਤਾਕਾਰੀ ਇੱਕ ਐਜੂਕੇਸ਼ਨ ਬੋਰਡ ਹੁੰਦਾ ਨਾ ਜੀ, ਜਿਹਦੇ 'ਚ ਤੁਸੀਂ ਸਕਿੱਲ ਤੁਹਾਨੂੰ ਮਿਲਦੀ ਹੈ, ਉਹ ਉਸ ਕਿਸਮ ਦਾ ਬੋਰਡ ਆ। ਉਹਦੇ ਵਿੱਚ ਭਰਤੀ ਘੁਟਾਲਾ ਹੋਇਆ। ਜਿੱਦਾਂ ਘੁਟਾਲਾ ਸਮਝਣ ਲਈ ਸਾਨੂੰ ਆਪਣੇ ਰਵੀ ਸਿੱਧੂ ਅੰਦਰ ਆ, ਪੰਜਾਬ ਦੇ ਵਿੱਚ ਵੀ ਇੱਕ ਭਰਤੀ ਘੁਟਾਲਾ ਹੋਇਆ ਸੀ, ਤੁਹਾਨੂੰ ਯਾਦ ਹੈ। ਇਸ ਲੈਵਲ ਦਾ ਨਹੀਂ, ਇਸ ਤੋਂ ਵੀ ਵੱਡਾ ਘੁਟਾਲਾ ਉੱਥੇ ਹੋਇਆ। ਘੁਟਾਲਾ ਉਹ ਐਡਾ ਵੱਡਾ, ਉਹਦੇ ਨਾਲ ਜਿਹੜੇ ਜੁੜੇ ਹੋਏ ਲੋਕ ਆ 2000 ਲੋਕ ਗ੍ਰਿਫਤਾਰ ਹੋ ਚੁੱਕੇ ਆ, 600 ਵਾਲੇ ਹੋਰ ਗ੍ਰਿਫਤਾਰ ਹੋਣੇ ਆ। ਐਡਾ ਵੱਡਾ ਘੁਟਾਲਾ। ਉਹਦੇ ਵਿੱਚ ਉੱਥੇ ਦਾ ਜਿਹੜਾ ਚੀਫ ਮਿਨਿਸਟਰ ਹੈ ਸ਼ਿਵਰਾਜ ਚੌਹਾਨ,
ਉਹਦੀ ਵਾਈਫ ਦਾ ਨਾਮ ਵੀ ਬੋਲਦਾ ਹੈ, ਉੱਥੋਂ ਦੇ ਰਾਜਪਾਲ ਦਾ ਨਾਮ ਬੋਲਦਾ, ਰਾਜਪਾਲ ਦਾ ਮੁੰਡਾ ਜਿਹੜਾ ਆ ਉਹਦਾ ਨਾਮ ਬੋਲਦਾ ਸੀ, ਉਹਦੀ ਵੀ ਡੈਥ ਹੋ ਗਈ ਹੈ। ਰਹੱਸਮਈ ਮੌਤਾਂ ਹੋਈਆਂ, 40 ਮੌਤਾਂ ਹੋ ਗਈਆਂ। ਕੋਈ ਰੋਡ ਐਕਸੀਡੈਂਟ 'ਚ ਮਰ ਰਿਹਾ ਹੈ, ਕੋਈ ਖੁਦਕੁਸ਼ੀ ਕਰ ਰਿਹਾ ਹੈ। ਉਹਨੇ ਇੱਕ ਮਹਿਲਾ ਇੰਸਪੈਕਟਰ ਨੇ ਖੁਦਕੁਸ਼ੀ ਕੀਤੀ ਹੈ। ਇੱਕ ਮੰਤਰੀ ਉਹਦੇ ਸ਼ਾਮਲ ਹੈ ਜਿਹੜਾ ਹੁਣ ਜੇਲ੍ਹ 'ਚ ਹੈ, ਤੇ ਉਹ ਵੀ ਦੱਸਿਆ ਜਾ ਰਿਹਾ ਵੀ ਉਹ ਵੀ ਬਿਮਾਰ ਹੈ। ਇੱਕ ਮੌਤਾਂ ਦਾ ਅਣਥੀਣ ਜਿਹੜਾ ਸਿਲਸਿਲਾ ਇਸ ਘੁਟਾਲੇ ਤੋਂ ਬਾਅਦ ਚੱਲਿਆ, ਇਹ ਬੜੀ ਰਹੱਸਮਈ ਮੌਤਾਂ ਹੋ ਰਹੀਆਂ। ਇਹ ਬੜਾ ਇਸ ਘੁਟਾਲੇ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਇੰਪੋਰਟੈਂਟ ਬਣਾ ਰਿਹਾ ਵੀ ਇੱਕ ਘੁਟਾਲਾ ਹੋਇਆ, ਉਹਦੇ ਨਾਲ ਜਿਨ੍ਹਾਂ ਨੇ ਲੋਕਾਂ ਨੇ ਉਸ ਘੁਟਾਲੇ 'ਚ ਲਾਭ ਖੱਟੇ, ਜਿਹੜੇ ਭਰਤੀ ਹੋ ਗਏ ਉਹ ਵੀ ਮਰ ਰਹੇ ਹੈ, ਜਿਹੜੇ ਮੁਲਜ਼ਮ ਹੈ ਜਿਨ੍ਹਾਂ ਨੇ ਘੁਟਾਲਾ ਕੀਤਾ ਉਹ ਵੀ ਮਰ ਰਹੇ ਹੈ, ਜਿਹੜੇ ਕੋਈ ਗਵਾਹ ਆ ਉਹ ਵੀ ਮਰ ਰਹੇ ਹੈ। 46 ਮੌਤਾਂ ਹੋਈਆਂ, ਇਹ ਕਮਾਲ ਦੀ ਗੱਲ ਹੈ। ਤੇ ਉੱਥੋਂ ਦੀ ਸਰਕਾਰ ਇਹ ਕਹਿ ਰਹੀ ਹੈ, ਉੱਥੋਂ ਦਾ ਇੱਕ ਮੰਤਰੀ ਹੈ 86 ਸਾਲ ਦਾ 87 ਸਾਲ ਦਾ ਹੋ ਗਿਆ, ਬਾਬੂ ਲਾਲ ਗੌਰ, ਉੱਥੋਂ ਦਾ ਹੋਮ ਮਿਨਿਸਟਰ ਹੈ, ਉਹ ਕਹਿੰਦਾ ਇਹ ਤਾਂ ਮਰਦੇ ਹੁੰਦੇ ਲੋਕ, ਸਾਰਿਆਂ ਨੇ ਆਉਣਾ ਆ ਇਸ ਧਰਤੀ ਤੇ, ਸਾਰਿਆਂ ਨੇ ਜਾਣਾ ਹੈ। ਤੁਸੀਂ ਸੰਵੇਦਨਹੀਣਤਾ ਦੀ ਹੱਦ ਦੇਖੋ। ਇਹ ਇੱਕ ਮੰਤਰੀ ਕਹਿ ਰਿਹਾ, ਹੋਮ ਮਿਨਿਸਟਰ ਕਹਿ ਰਿਹਾ, ਬਾਅਦ ਚ ਉਹਨੂੰ ਮਾਫੀ ਮੰਗਣੀ ਪਈ। ਤੇ ਉੱਥੇ ਦਾ ਜਿਹੜਾ ਮੁੱਖ ਮੰਤਰੀ ਉਹ ਮੰਨਣ ਨੂੰ ਤਿਆਰ ਨਹੀਂ ਸੀ ਸੀਬੀਆਈ ਦੀ ਜਾਂਚ ਹੋਵੇ। ਬੀਜੇਪੀ ਨਹੀਂ ਸੀ ਸੈਂਟਰ ਦੀ ਮੰਨ ਰਹੀ। ਹਾਲੇ ਰਾਜਨਾਥ ਸਿੰਘ ਦਾ ਪਰਸੋਂ ਹੈ ਕਿ ਸੀਬੀਆਈ ਦੀ ਜਾਂਚ ਦੀ ਕੋਈ ਲੋੜ ਨਹੀਂ। ਅਸੀਂ ਸੀਬੀਆਈ ਬਾਰੇ ਦੱਸ ਚੁੱਕੇ ਹਾਂ ਕਿ ਸੀਬੀਆਈ ਦੀ ਵੀ ਵਰਤੋਂ ਹੁੰਦੀ ਹੈ, ਗਾਂ ਹੋਰ ਹੋਣੀ ਹੈ। ਪਰ ਉਹਦੇ ਬਾਵਜੂਦ ਦੇਸ਼ ਦੀ ਜਿਹੜੀ ਸਭ ਤੋਂ ਸਰਵੋਤਮ ਏਜੰਸੀ ਉਹ ਮੰਨੀ ਜਾਂਦੀ ਸੀਬੀਆਈ। ਕੁਝ ਨਾ ਕੁਝ ਕਈ ਵਾਰ ਏਦਾਂ ਦਾ ਜ਼ਰੂਰ ਨਿਕਲ ਆਉਂਦਾ ਸੀਬੀਆਈ ਦੀ ਜਾਂਚ ਦੇ ਵਿੱਚ, ਜਿਹੜਾ ਇੱਕ ਸਟੇਟ ਗਵਰਨਮੈਂਟ ਹੁੰਦਾ ਹੋਇਆ ਜਿਹੜਾ ਉਹ ਨਹੀਂ ਸੀ ਨਿਕਲ ਸਕਦਾ, ਕਿਉਂਕਿ ਸਟੇਟ ਦੀ ਗਵਰਨਮੈਂਟ ਨੇ, ਉੱਥੇ ਚੀਫ ਮਿਨਿਸਟਰ ਨੇ ਹਰੇਕ ਜਾਂਚ ਦੇ ਵਿੱਚ ਕੋਈ ਨਾ ਕੋਈ ਦਖਲ ਦੇਣਾ। ਸੀਬੀਆਈ ਦੀ ਜਾਂਚ ਵੀ ਦਖਲ ਹੈ, ਪਰ ਉਹਦੇ ਬਾਵਜੂਦ ਸੀਬੀਆਈ ਦੀ ਜਾਂਚ ਨਾਲ ਲੋਕਾਂ ਨੂੰ ਥੋੜ੍ਹੀ ਜਿਹੀ ਮਾਨਸਿਕ ਤਸੱਲੀ ਹੁੰਦੀ ਹੈ। ਪਰ ਅਸੀਂ ਇਹਦੇ 'ਚ ਨਾਲ ਹੀ ਜੋੜਨਾ ਚਾਹੁੰਦੇ ਹਾਂ ਕਿ ਜਿਹੜੇ ਉੱਥੇ ਮੌਤਾਂ ਦਾ ਅੰਤਹੀਣ ਇੱਕ ਸਿਲਸਿਲਾ ਚੱਲ ਰਿਹਾ, ਉਹਦੀ ਬਹੁਤ ਡੂੰਘੀ ਪੜਤਾਲ ਦੀ ਜ਼ਰੂਰਤ ਹੈ ਵੀ ਕਾਰਨ ਕੀ ਹੈ। ਕੋਈ ਬਿਮਾਰ ਹੋ ਕੇ ਮਰ ਰਿਹਾ, ਕੋਈ ਰੋਡ ਐਕਸੀਡੈਂਟ 'ਚ ਮਰ ਰਿਹਾ, ਕੋਈ ਸ਼ਰਾਬ ਪੀ ਕੇ ਮਰੀ ਜਾ ਰਿਹਾ, ਜ਼ਿਆਦਾ ਸ਼ਰਾਬ ਪੀ ਕੇ ਮਰ ਰਿਹਾ, ਕੋਈ ਅਚਾਨਕ ਹੀ ਮਰ ਜਾਂਦਾ। ਇੰਨਾ ਰਹੱਸ ਜਿੱਦਾਂ ਕੋਈ ਰਹੱਸਮਈ ਫਿਲਮ ਹੁੰਦੀ ਹੈ, ਜਿੱਦਾਂ ਕੋਈ ਡਰਾਉਣੀ ਫਿਲਮ ਹੁੰਦੀ ਹੈ। ਜਿਹੜੇ ਪੀੜਤ ਲੋਕ ਆ, 2000 ਬੰਦਾ ਗ੍ਰਿਫਤਾਰ ਹੈ, 600 ਗ੍ਰਿਫਤਾਰ ਹੋਣਾ, ਉਹਨਾਂ ਸਾਰਿਆਂ ਦੇ ਮਨ 'ਚ ਖੌਫ ਹੈ ਕਿ ਪਤਾ ਨਹੀਂ ਕੱਲ੍ਹ ਨੂੰ ਕਿਹੜਾ ਨੰਬਰ ਆ ਜਾਣਾ। ਸੋ ਇਹਦੀ ਜਾਂਚ ਬਹੁਤ ਇੰਪੋਰਟੈਂਟ ਹੈ। ਸਾਰੀ ਏਜੰਸੀਆਂ ਲੱਗੀਆਂ ਹੋਈਆਂ, ਸੀਬੀਆਈ ਵੀ ਹੁਣ ਜਾਂਚ ਕਰੇਗੀ, ਹਾਈ ਕੋਰਟ ਤੋਂ ਆਗਿਆ ਮੰਗੀ ਹੈ। ਪਰ ਉਹਦੇ ਬਾਵਜੂਦ ਇੱਕ ਖੋਜੀ ਕਿਸਮ ਦੀ ਜਿਹੜੀ ਪੱਤਰਕਾਰਤਾ ਹੈ ਉਹਦੀ ਉੱਥੇ ਜ਼ਰੂਰਤ ਹੈ। ਇੱਕ ਪੱਤਰਕਾਰ ਦੀ ਵੀ ਡੈਥ ਹੋ ਗਈ, ਅਕਸ਼ੇ ਕੁਮਾਰ ਦੀ, ਉੱਥੇ ਆਜ ਤੱਕ ਦਾ ਜਿਹੜਾ ਪੱਤਰਕਾਰ ਸੀ, ਆਜ ਤੱਕ ਚੈਨਲ ਦਾ, ਉਹਦੀ ਵੀ ਉੱਥੇ ਡੈਥ ਹੋ ਗਈ ਹੈ। ਸੋ ਇਹ ਆਪਣੇ ਆਪ ਬਹੁਤ ਇੰਪੋਰਟੈਂਟ ਹੈ। ਹਿੰਦੁਸਤਾਨ ਦਾ ਇਹ ਕਹਿ ਲਓ ਵੀ ਮੱਧ ਪ੍ਰਦੇਸ਼ ਇੱਕ ਸੂਬਾ ਆ, ਉੱਥੇ ਦੀ ਇਹ ਘਟਨਾ ਹੈ ਤੇ ਉੱਥੇ ਦੇ ਸਾਰੇ ਮਸਲੇ ਹੈ। ਪਰ ਦੁਨੀਆ ਭਰ ਦੇ ਵਿੱਚ ਇਸ ਮਸਲੇ ਨੇ ਭਾਰਤ ਨੂੰ ਸ਼ਰਮਸਾਰ ਕੀਤਾ ਹੈ। ਜੀ ਅਜੀਤ ਸੁਸ਼ੀਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਖਬਰਾਂ ਦੇ ਹੈਡਿੰਗ ਦੇ ਪਿੱਛੇ ਕੀ ਲੁਕਿਆ ਹੁੰਦਾ ਉਹਦੇ ਬਾਰੇ ਸਾਨੂੰ ਤੁਸੀਂ ਦੱਸਿਆ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਆਸਰਾ ਤੇ ਸੰਤ ਸੁਸ਼ੀਲ ਦਸਾਂਝ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਮੈਂ ਵੀ ਤੁਹਾਡੇ ਤੋਂ ਅਗਲੇ ਬੁਲੇਟਿਨ ਤੱਕ ਇਜਾਜ਼ਤ ਲੈਂਦੀ ਹਾਂ। ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।